ਦੀਆਂ ਉਹ ਕਾਇਮ ਨੇ? ਹਾਂਜੀ ਉਹ ਨਵਾਬਾਂ ਦੀਆਂ? ਜੀ ਹਾਂ ਕਾਇਮ ਨੇ ਜੀ। ਉਹ ਅੱਛਾ ਰੰਦੀ ਗੇਟ ਦਰਵਾਜ਼ਾ ਹੈ ਜੀ। ਹਾਂ ਰੰਦੀ ਗੇਟ ਦਰਵਾਜ਼ਾ ਹੈ, ਉੱਥੇ ਲਵੇ ਹੈ ਨੇ ਉਹਦੇ। ਅੱਛਾ ਅੱਛਾ ਬਾਕੀ ਬਾਗ ਵਾਲਾ, ਹਾਂ ਜੀ ਬਾਗ ਵਾਲਾ ਮਹੱਲਾ ਵੱਜਦਾ, ਉੱਥੇ ਕਾਇਮ ਹੀ ਨੇ ਜੀ ਅਜੇ ਉਹ। ਯਾਰ ਉੱਥੇ ਮੇਰੇ ਪੜਦਾਦੇ ਦੀ ਕਬਰ ਹੈ। ਉਹ ਨਵਾਬਾਂ ਦੀਆਂ ਕਬਰਾਂ 'ਚ ਮੇਰੇ ਪੜਦਾਦੇ ਦੀ ਕਬਰ ਸੀ ਜਦੋਂ ਉੱਜੜ ਕੇ ਤੁਹਾਡੇ ਕੋਲੇ ਆਇਆ। ਅਸੀਂ ਬੈਠੇ ਸੀ ਗਫੂਰ ਖਾਨ ਨਾਜ਼ਮ ਦੇ ਤਵੇਲੇ 'ਚ ਹੀ। ਅੱਛਾ 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 ਅੱਛਾ। ਇਹ ਹੈ ਜੀ ਪਿੰਡ ਕਸਬਾ ਭਰਾਲ ਦੀ ਮਸਜਿਦ, ਜੋ ਪਿੰਡ ਦੇ ਐਨ ਜਮਾਂ ਵਿਚਾਲੇ ਹੈ। ਆਓ ਇਸ ਦੇ ਅੰਦਰ ਤੁਹਾਨੂੰ ਦਿਖਾਉਂਦੇ ਹਾਂ। ਉੱਤੋਂ ਤਾਂ ਹੁਣ ਖਸਤਾ ਹਾਲਤ ਹੋਈ ਪਈ ਹੈ ਇਹਦੀ, ਤੇ ਆਓ ਅਸੀਂ ਇਹਨੂੰ ਅੰਦਰਲੇ ਪਾਸਿਓਂ ਦਿਖਾਉਂਦੇ ਹਾਂ ਤੁਹਾਨੂੰ। ਇਹ ਸ਼ੈੱਡ ਹੈ ਜਿਹੜਾ ਵੀ ਉਸੇ ਵੇਲੇ ਦਾ ਹੀ ਪਿਆ ਹੋਇਆ, 47 ਦੀ ਵੰਡ ਤੋਂ ਪਹਿਲਾਂ ਦਾ। ਤੇ ਕਸਬੇ ਦਾ ਆਵੇਗਾ ਤੇ ਸਾਡੇ ਆਪਣੇ ਪਿੰਡ ਦਾ ਆਉਣਾ ਨਾ। ਨਾਲੇ ਉਹ ਸਿਆਲਕੋਟ ਦੇ ਨੇ ਬਿਲਕੁਲ ਜੀ। ਹੁਣ ਨਨਕਾਣੇ ਆਉਂਦੇ ਨੇ, ਉਥੋਂ ਸਾਤੋਂ ਨੰਬਰ ਲੈ ਲਓ। ਜਦੋਂ ਉੱਥੇ ਪਹੁੰਚਣਾ ਅਸੀਂ ਉਹਨਾਂ ਨੂੰ ਆਪ ਜਾ ਕੇ ਲਿਆਵਾਂਗੇ। ਹਾਂ ਇਹ ਕਮਾਉਣ ਦੀ ਜ਼ਿਆਦਾ ਜੀ ਇਹਦੇ। ਠੀਕ ਹੈ। ਬਾਕੀ ਰਾਜਪੂਤਾਂ ਦਾ ਵੀ ਬਹੁਤ ਹੈ ਇੱਥੇ, ਤੇ ਬਾਕੀ ਗੁੱਜਰ ਬਹੁਤ ਨੇ। ਹਾਂਜੀ ਆ ਗੁੱਜਰ ਜ਼ਿਆਦਾ ਨੇ। ਖੈਰ ਹੈ ਸਭ? ਹਾਂ ਜੀ ਸਭ ਖੈਰਾਂ ਨੇ। ਬੜੇ ਬੜੇ ਗੁੱਜਰ ਨੇ ਜੀ। ਹੋਰ ਸੁਣਾਓ? ਅੱਛਾ ਖੁਦ ਮੰਜ ਵੀ ਬਹੁਤ ਬੈਠੇ ਨੇ ਇੱਥੇ ਵੀ। ਉਹ ਰਿਆਸਤ ਤੁਹਾਡੀ 'ਚ ਹੈ ਨਾ? ਹਾਂ ਜੀ ਹਾਂ, ਰਾਜਪੂਤ ਮੰਜ ਬੜੇ ਬੈਠੇ ਨੇ ਸਾਡੇ ਇੱਥੇ। ਹਾਂਜੀ ਹਾਂਜੀ ਤਕਰੀਬਨ ਸਾਡੇ ਲਵੀ ਹੈ ਕੋਈ 700-800 ਘਰ ਹੈ, ਸਾਰਾ ਰਾਜਪੂਤ ਮੰਜਾਂ ਦਾ ਹੀ ਹੈ ਜੀ। ਹਾਂਜੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। जी हाँ जी गल करो जी बुजुर्गां नाल। वालेकुम। ਹਾਂ ਜੀ ਖੈਰ ਹੈ ਜੀ। हाँ खैर है, शुक्र है। तू अपनी सुना पुत? ਅੱਲਾ ਦਾ ਕਰਮ ਹੈ। ਤੁਸੀਂ ਦੱਸੋ ਠੀਕ ਠਾਕ ਨੇ? ਸਿਹਤਾਂ ਠੀਕ ਨੇ? हाँ जी बिल्कुल ठीक है। ਠੀਕ ਠਾਕ ਹੈ। हाँ जी बिल्कुल परिवार सारा ठीक ठाक है। तू अपना दस, तू कौन है, किथे दा, केड़ा पिंड है तेरा? ਮੈਂ ਤਾਂ ਜੀ ਰਿਆਸਤ ਮਲੇਰਕੋਟਲੇ ਦੇ ਰਹਿਣ ਵਾਲਾ ਜੀ। अच्छा अच्छा, पिंड केड़ा है? ਪਿੰਡ ਤਾਂ ਜੀ ਪਹਿਲਾਂ ਆਪਣਾ ਘਰ ਕੇਲੋਂ ਵਾਲੇ ਬਾਗ ਸੀਗੇ, ਹੁਣ ਅਸੀਂ ਬਾਹਰ ਆ ਕੇ ਪਾਲੇ ਨੇ ਰੈਕੋਟ ਰੋਡ ਦੇ। अच्छा ਹੈਲੋ हेलो। ਹਾਂ ਜੀ ਹਾਂ। हाँ जी हाँ ਸਾਡੇ ਬਜ਼ੁਰਗ ਤੁਹਾਡੀਆਂ ਗੱਲਾਂ ਕਰਦੇ ਹੁੰਦੇ ਸੀਗੇ। ठीक है। वो मेरे अब्बा जी दियां करदे होणगे। ਉਹ ਮੈਂ ਕਿਹਾ ਮੇਰੇ ਅੱਬਾ ਜੀ ਦੀਆਂ ਕਰਦੇ ਹੋਣਗੇ। ਹਾਂ ਜੀ ਤੁਹਾਡੇ ਅੱਬਾ ਜੀ ਨੇ ਚੌਧਰੀ ਸਿਕੰਦਰ ਖਾਨ ਹੀ ਹੈ ਜੀ। ਆ ਜੀ ਉਹਦੀਆਂ ਕਰਦੇ ਹੋਣਗੇ। ਹੈਲੋ ਹਾਂ ਜੀ। ਹੋਰ ਸਿਹਤਾਂ ਠੀਕ ਨੇ? ਹਾਂ ਜੀ ਠੀਕ ਹੈ। ਹੋਰ ਸੁਣਾਓ? ਸਭ ਠੀਕ ਹੈ। ਸੁਣਾਏ ਜੀ। ਸਾਡੇ ਉਸ ਟਾਈਮ ਸਾਡੇ ਬਜ਼ੁਰਗ ਕਸਬੇ ਭਰਾ ਲਸਣ ਲੂਸਣ ਐਸਾ ਸੌਦਾ ਪੱਤਾ ਵੇਚਣ ਜਾਂਦੇ ਰਹਿੰਦੇ ਹੋਣੇ ਆ। ਹਾਂ ਜੀ। ਹੈਲੋ ਹੈਲੋ, ਮੈਂ ਬਿਲਕੁਲ ਤੇਰੀ ਗੱਲ ਸੁਣਦੀ ਹੈ। ਮੈਨੂੰ ਗੱਲ ਸੁਣ।
ਸਾਡੇ ਉਹ ਹੁਣ ਮੈਨੂੰ ਇਹ ਦੱਸ, ਤੇਰਾ ਪਿੰਡ ਕਿਹੜਾ ਸੀ ਮਲੇਰਕੋਟਲੇ 'ਚ? ਦੱਸ ਦਿੱਤਾ ਭਾਜੀ। ਪੁਰਾਣਾ ਤੇਰੇ ਬਾਪ ਦਾਦੇ ਦਾ ਪਿੰਡ ਦੱਸ। ਘਰ ਸੀਗੇ ਜੀ ਕੇਲੋਂ ਵਾਲੇ ਬਾਗ। ਕੇਲੋਂ ਵਾਲੇ ਬਾਗ। ਕੇਲੋ ਵਾਲੇ ਬਾਗ ਜਾਨੀ ਸ਼ਹਿਰ 'ਚ? ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਕੇਲੋ ਵਾਲਾ ਬਾਗ ਜੀ, ਹਾਂ ਮਲੇਰਕੋਟਲੇ 'ਚ ਸੀ ਉਹ। ਠੀਕ ਹੈ। ਘਰ ਸੀ, ਹੁਣ ਅਸੀਂ ਬਾਹਰ ਆ ਕੇ ਟੈਕੋਟ ਰੋਡ ਦੇ ਤੇ ਜੀ। ਅੱਛਾ ਅੱਛਾ ਅੱਛਾ, ਬਾਹਰ ਆ ਗਏ। ਠੀਕ ਹੈ। ਆਪਣੇ ਵੱਡੇ ਨੂੰ ਮੇਰਾ ਉਹ ਰੁਕਦਾ ਹੈ। ਹਾਂਜੀ, ਉਹ ਦਾਦੇ ਦਾ ਨਾਮ ਹਾਜੀ ਮੁਹੰਮਦ ਮੰਗੂ ਸੀ ਇਕੱਲਾ। ਕੀ ਨਾਂ ਸੀ? ਹਾਜੀ ਮੁਹੰਮਦ। ਹੈਲੋ, ਹੈਲੋ। ਹਾਜੀ ਮੁਹੰਮਦ ਮੰਗੂ ਜੀ। ਅੱਛਾ, ਹਾਜੀ ਮੁਹੰਮਦ ਮੰਗੂ ਜੀ, ਹਾਜੀ ਮੁਹੰਮਦ ਮੰਗੂ। ਹਾਜੀ ਮੁਹੰਮਦ ਮੰਗੋ। ਉਹ ਜਾਣਦੇ ਹੋਣੇ ਜੀ ਤੁਹਾਡੇ ਬਜ਼ੁਰਗਾਂ ਨੂੰ। ਹਾਂਜੀ, ਉਹ ਤੇ ਹੁਣ ਅੱਲਾ ਨੂੰ ਪਿਆਰੇ ਹੋ ਗਏ। ਉਹ ਜਾਣ ਹਾਂਜੀ 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 ਹਾਂ, ਉਹ ਵੀ ਇੰਤਕਾਲ ਕਰ ਗਏ ਨੇ। ਮੇਰੇ ਦਾਦਾ ਜੀ ਹੋ ਗਿਆ ਜੀ 4 ਸਾਲ ਦੇ ਲਗਭਗ ਜੀ। ਅੱਛਾ 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 ਅੱਛਾ। ਅੱਲਾ ਜੰਨਤ ਦੀ ਜਗ੍ਹਾ ਦੇ ਵੀ ਗੱਲ। ਹੋਰ ਸੁਣਾਓ? ਹੋਰ ਸਭ ਠੀਕ ਠਾਕ ਆ। ਤੇਰੀ ਬਰਾਦਰੀ ਕਿਹੜੀ ਆ? ਦਾਦੀ ਕਾਕੜੇ ਦੀ ਮੇਰੀ, ਰਾਜਪੂਤਾਂ ਦਾ ਪਿੰਡ ਦੀ ਕਾਕੜ। ਹਾਂ ਦੇ ਕਮੋ ਜੀ ਕਮੋ। ਕੰਬੋ। ਅੱਛਾ 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 ਕਮੋ ਜੀ ਅੱਛਾ, ਕਮੋ। ਠੀਕ ਹੈ ਠੀਕ ਹੈ ਠੀਕ ਹੈ। ਕਾਕੜੇ ਦੇ ਭਾਜੀਆਂ ਬੈਠੇ। ਇੱਥੇ ਤਾਂ ਸਾਡੇ 3 ਬਰਾਦਰੀਆਂ ਜ਼ਿਆਦਾ ਬੈਠੀਆਂ ਨੇ। ਕਮੋ ਬੈਠੇ ਨੇ, ਗੁੱਜਰ ਬੈਠੇ ਨੇ ਤੇ ਹਾਂ। ਰਾਜਪੂਤ ਬੈਠੇ ਨੇ। ਹਾਂ, ਗੁਜਰ ਵੀ ਬੈਠੇ ਨੇ। ਅੱਛਾ ਅੱਛਾ ਉਹ ਜ਼ਿਆਦਾ ਸਾਡੀ ਅੱਛਾ, ਜ਼ਿਆਦਾ ਤੁਹਾਡੀ ਅਕਸਰੀਅਤ ਆ। ਜ਼ਿਆਦਾ ਇਹਦੇ। ਹੂੰ, ਹਾਂ ਹਾਂ, ਇਹ ਕਮੋ ਦੀ ਜ਼ਿਆਦਾ ਜੀ ਇਹਦੇ। ਠੀਕ ਹੈ। ਬਾਕੀ ਰਾਜਪੂਤਾਂ ਦਾ ਵੀ ਬਹੁਤ ਹੈ ਇੱਥੇ, ਹੂੰ ਤੇ ਬਾਕੀ ਗੁੱਜਰ ਬਹੁਤ ਨੇ। ਹੂੰ, ਹਾਂਜੀ, ਆ ਗੁਜਰ ਜ਼ਿਆਦਾ ਨੇ। ਸੁਣਾਓ? ਖੈਰ ਹੈ ਸਭ? ਹਾਂ ਜੀ, ਸਭ ਖੈਰਾਂ ਨੇ। ਬੜੇ ਬੜੇ ਗੁੱਜਰ ਨੇ ਜੀ। ਹੋਰ ਸੁਣਾਓ? ਅੱਛਾ, ਰਾਜਪੂਤ ਮੰਝ ਵੀ ਬਹੁਤ ਬੈਠੇ ਨੇ ਇੱਥੇ ਵੀ। ਉਹ ਰਿਆਸਤ ਤੁਹਾਡੀ 'ਚ ਹੈ ਨਾ? ਹਾਂ ਜੀ ਹਾਂ, ਰਾਜਪੂਤ ਮੰਝ ਬੜੇ ਬੈਠੇ ਨੇ ਸਾਡੇ ਇੱਥੇ। ਹਾਂਜੀ ਹਾਂਜੀ ਤਕਰੀਬਨ ਸਾਡੇ ਲਵੀ ਹੈ ਕੋਈ 700-800 ਘਰ ਹੈ। ਸਾਰਾ ਰਾਜਪੂਤ ਮੰਝਾਂ ਦਾ ਹੀ ਹੈ ਜੀ ਉਹ। ਹਾਂਜੀ। ਹਾਂਜੀ, ਰਹੀੜੇ ਹੋਰ ਸੁਣਾਓ? ਹੋਰ ਜੀ ਹੈ ਉਹ ਰਹੀੜੇ ਬੈਠੇ ਨੇ ਰਾਜਪੂਤ। ਮੰਝ ਰਾਜਪੂਤ ਰਹੀੜੇ ਵੀ ਬਹੁਤ ਨੇ ਜੀ। ਤੇ ਆਪਣਾ ਕੀ ਨਾਂ ਲੈਂਦੇ ਨੇ, ਬਿੰਜੋ ਕੀ ਆ ਜਾਂਦਾ ਉਹ। ਚੌਕੀ ਵੀ ਹੈਗੇ ਨੇ। ਦਲੇਲਗੜ੍ਹ ਵੀ ਬਹੁਤ ਨੇ ਬੈਠੇ ਨੇ। ਠੀਕ ਹੈ। ਤੇ ਆਪਣੇ ਦਲੇਲਗੜ੍ਹ ਵੀ ਹੈਗੇ ਨੇ 4-5 ਘਰ ਰਾਜਪੂਤਾਂ ਦੇ। ਮਲੇਰਕੋਟਲੇ। ਜ਼ਿਆਦਾ ਰਾਜਪੂਤ ਇੱਥੇ ਸ਼ਹਿਰ 'ਚ ਹੀ ਬੈਠੇ ਨੇ ਜੀ। ਰਾਜਕੋਟ ਸ਼ਹਿਰ ਚ। ਅੱਛਾ 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 ਸ਼ਹਿਰ 'ਚ ਕੇਲੋਂ ਵਾਲੇ ਬਾਗ ਦੇ ਲਵੇ ਲਾਉਣੇ ਸਾਰੇ ਰਾਜਪੂਤ ਹੀ ਬੈਠੇ ਅੱਛਾ ਨੇ। ਅੱਛਾ 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 ਹਾਂ ਜੀ, ਮੈਂ ਗਿਆ ਸੀ ਕਸਬੇ, ਹਫ਼ਤਾ ਹੋ ਗਿਆ ਜਦ ਗੇੜਾ ਖਾਣ ਗਿਆ ਸੀਗਾ ਕਸਬੇ। ਅੱਛਾ। ਕਾਕੜਾ ਆਬਾਦ ਹੈ? ਕਸਬੇ ਦੀ ਗੱਲ ਹੈ। ਮੈਂ ਕਸਬੇ ਗਿਆ ਸੀ। ਕਸਬੇ ਗਿਆ ਸੀ ਕਾਕੜੇ? ਹੈ ਜੀ, ਮਗਰ ਕਾਕੜੇ ਵੀ ਜਾਂਦੇ ਰਹੀ। ਤਾਂ ਕਾਕੜੇ ਵੀ ਜਾ ਕੇ ਆਏ, ਮੈਨੂੰ ਹੋ ਗਿਆ ਹਫ਼ਤਾ ਕੁ ਹੋ ਗਿਆ ਕਾਕੜੇ ਜਾ ਕੇ। ਅੱਛਾ 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 ਕਾਕੜੇ ਅਸੀਂ ਕਾਕੜੇ ਪਹਿਲਾਂ ਭਵਾਨੀਗੜ੍ਹ ਕੰਮ ਕਰਦੇ ਸੀਗੇ ਨਾ ਅਸੀਂ। ਭਵਾਨੀਗੜ੍ਹ ਸਾਡਾ ਸਬਜ਼ੀ ਦਾ ਕੰਮ ਸੀ ਉੱਥੇ। ਅੱਛਾ 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 ਸਬਜ਼ੀ ਦਾ ਅੱਛਾ। ਕੰਮ। ਭਵਾਨੀਗੜ੍ਹ ਰਿਆਸਤ ਹੈ ਨਾ ਉੱਥੇ। ਹੈ ਜੀ ਹੈ ਉਹ ਉੱਪਰ। ਪਹਿਲਾਂ ਹੁਣ ਤਾਂ ਬਣ ਗਿਆ ਸ਼ਹਿਰ। ਹੂੰ। ਹਾਂ ਜੀ, ਬਸ ਕਾਕੜੇ ਦਾ ਹੀ 5-6 ਘਰ ਰਹਿੰਦੇ ਨੇ ਹੁਣ ਪਖੀਰਾਂ ਦੇ। ਅੱਛਾ। ਹੈਲੋ ਹੈਲੋ, ਆਵਾਜ਼ ਆਉਂਦੀ ਹੈ ਤੇਰੇ? ਬਸ ਆਵਾਜ਼ ਆਉਂਦੀ ਹੈ? ਹਾਂ ਜੀ ਹਾਂ, ਆ ਰਹੀ ਹੈ ਜੀ, ਆ ਰਹੀ ਹੈ ਜੀ ਆਵਾਜ਼ ਮੇਰੀ। ਆ ਤੇਰੀ ਵੀ ਆ ਰਹੀ ਹੈ। ਅੱਛਾ ਅੱਛਾ, ਹੁਣ ਤਾਂ ਮੈਂ ਕਿਹਾ ਕਾਕੜੇ 5-6 ਘਰ ਨੇ ਪਖੀਰਾਂ ਦੇ ਜੀ। ਅੱਛਾ ਅੱਛਾ ਅੱਛਾ। ਕਾਕੜਾ ਤਾਂ ਫਿਰ ਆਏ ਉੱਜੜ ਗਿਆ ਤੁਹਾਨੂੰ ਉੱਜੜ ਗਿਆ ਜੀ ਉੱਤੇ ਉਦੋਂ। ਹਾਂ ਜੀ, ਉੱਥੇ ਤਾਂ ਇੱਧਰ ਦੇ ਬੈਠੇ ਜ਼ਿਆਦਾ ਲੈਲਪੁਰੀਏ ਬੈਠੇ ਨੇ। ਅੱਛਾ ਜਾਂ ਸਰਗੋਦੇ ਤੋਂ ਆਏ ਹੋਏ ਨੇ ਥੋੜੇ ਜਿਹੇ, ਉਹ ਬੈਠੇ ਨੇ ਘਰ। ਅੱਛਾ 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 ਅੱਛਾ। ਹਾਂ ਜੀ ਹਾਂ, ਠੀਕ ਹੈ। ਸਰਗੋਦੇ ਦੇ। ਅੱਛਾ ਅੱਛਾ ਅੱਛਾ। ਫੈਸਲਾਬਾਦ ਤੇ ਸਰਗੋਦੇ ਦੇ ਲੋਕ ਉੱਥੇ ਸਰਗੋਦੇ ਗਏ। ਤੋਂ ਉੱਜੜ ਕੇ ਬੈਠੇ ਨੇ ਇੱਥੇ ਰੱਖੋ ਜੀ। ਠੀਕ ਹੈ। ਤੇ ਉਸ ਲੈਲਪੁਰੀਏ ਰਪੂਰੀ ਬੈਠੇ ਨੇ ਉੱਥੇ। ਅੱਛਾ ਅੱਛਾ ਅੱਛਾ। ਹਾਂ ਜੀ ਹਾਂ। ਉਹ ਕਸਬੇ ਗਿਆ। ਸੁਣਾਓ? ਉਹ ਹੁਣ ਮਲੇਰਕੋਟਲਾ ਤਹਿਸੀਲ ਹੋ ਗਈ? ਹਾਂ ਜੀ, ਮਲੇਰਕੋਟਲਾ ਹੁਣ ਤਹਿਸੀਲ ਹੈ? ਤਹਿਸੀਲ ਬਣ ਗਈ ਹੈ ਜੀ, ਹੁਣ ਜ਼ਿਲ੍ਹਾ ਬਣਨ ਜਾ ਰਿਹਾ ਜੀ। ਅੱਛਾ ਤਹਿਸੀਲ ਅੱਛਾ ਹੋ ਗਈ ਹੈ ਜੀ, ਹੁਣ ਜ਼ਿਲ੍ਹਾ ਬਣਨ ਜਾ ਰਿਹਾ ਜੀ। ਜੇ ਦੇਖੋ ਬਣ ਜਾਵੇ ਜ਼ਿਲ੍ਹਾ, ਹੁੰਦਾ ਬੜਾ ਵੱਡਾ ਹੋ ਗਿਆ ਜੀ। ਅੱਛਾ ਅੱਛਾ ਅੱਛਾ। ਠੀਕ ਹੈ। ਬੜਾ ਵੱਡੇ ਰਕਬੇ 'ਚ ਫੈਲ ਗਿਆ ਹੁਣ ਤਾਂ। ਅੱਛਾ। ਵੱਡੀ ਆਬਾਦੀ ਦੇ ਲਿਹਾਜ਼ ਨਾਲ ਉਹ ਖੇਤਾਂ ਦੇ ਅੱਗੇ ਤੋਂ ਅੱਗੇ ਮਕਾਨ ਪਈ ਜਾਂਦੇ ਆ ਜੀ। ਅੱਛਾ ਅੱਛਾ ਅੱਛਾ। ਉਹ ਜਿਹੜੀਆਂ ਨਵਾਬਾਂ ਦੀਆਂ ਕਬਰਾਂ ਸੀਆਂ ਉਹ ਕਾਇਮ ਨੇ? ਹਾਂਜੀ ਉਹ ਨਵਾਬਾਂ ਦੀਆਂ? ਜੀ ਹਾਂ, ਕਾਇਮ ਨੇ ਜੀ ਉਹ। ਅੱਛਾ। ਰੰਦੀ ਗੇਟ ਦਰਵਾਜ਼ਾ ਹੈ ਜੀ। ਹਾਂ। ਰੰਦੀ ਗੇਟ ਦਰਵਾਜ਼ਾ ਹੈ, ਉੱਥੇ ਲਵੇ ਹੈ ਨੇ ਉਹਦੇ। ਅੱਛਾ ਅੱਛਾ। ਬਾਕੀ ਬਾਗ ਵਾਲਾ, ਹਾਂ ਜੀ, ਬਾਗ ਵਾਲਾ ਮਹੱਲਾ ਵੱਜਦਾ ਉੱਥੇ ਕਾਇਮ ਹੀ ਨੇ ਜੀ ਅਜੇ ਉਹ। ਯਾਰ ਉੱਥੇ ਮੇਰੇ ਪੜਦਾਦੇ ਦੀ ਕਬਰ ਹੈ। ਉਹ ਨਵਾਬਾਂ ਦੀਆਂ ਕਬਰਾਂ 'ਚ ਮੇਰੇ ਪੜਦਾਦੇ ਦੀ ਕਬਰ ਸੀ ਜਦੋਂ ਉੱਜੜ ਕੇ ਤੁਹਾਡੇ ਕੋਲੇ ਆਇਆ। ਅਸੀਂ ਬੈਠੇ ਸੀ ਗਫੂਰ ਖਾਨ ਨਾਜ਼ਮ ਦੇ ਤਵੇਲੇ 'ਚ ਹੀ। ਅੱਛਾ 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 ਅੱਛਾ। ਆ ਸਾਡੇ ਬਜ਼ੁਰਗਾਂ ਤੋਂ ਸੁਣ ਕੇ ਪਤਾ ਲੱਗ ਜਾਂਦਾ ਹੁਣ ਤਾਂ। ਲੱਗ ਗਿਆ ਜੇ?
ਬਾਗ ਵਾਲੇ ਜੀ ਉੱਥੇ ਕਬਰਾਂ ਹੈਗੀਆਂ ਨੇ ਹੁਣ ਨਵਾਬਾਂ ਦੀਆਂ, ਉਹਨਾਂ ਦੀਆਂ ਸ਼ੇਰ ਖਾਂ ਦੀਆਂ, ਸਾਰਿਆਂ ਦੀਆਂ। ਅੱਛਾ ਅੱਛਾ ਬਾਗ ਵਾਲਾ ਮੁਹੱਲਾ ਵੱਜਦਾ ਨਾ ਉਹ ਸਾਰਾ, ਅੱਛਾ 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 ਸਰੰਦੀ ਗੇਟ ਦੇ ਲਵੇ ਅੱਛਾ 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 ਦਿੱਲੀ ਗੇਟ ਆ ਜਾਂਦਾ, ਸਰੰਦੀ ਗੇਟ ਆ ਜਾਂਦਾ, ਕੇਲੋਂ ਵਾਲਾ ਦਰਵਾਜ਼ਾ ਆ ਜਾਂਦਾ। ਹਾਂ ਹਾਂ ਇਹ 4-5 ਦਰਵਾਜ਼ੇ ਆ ਜਾਂਦੇ ਨੇ। ਠੀਕ ਹੈ ਠੀਕ ਹੈ। ਹੁਣ ਤੁਹਾਨੂੰ ਪਤਾ ਸ਼ਹਿਰ ਦੀ ਆਬਾਦੀ ਵਧੀ ਜਾਂਦੀ ਹੈ, ਬਾਹਰੇ ਆ ਕੇ ਮਕਾਨ ਪਾਈ ਜਾਂਦੇ ਨੇ। ਅੱਛਾ ਅੱਛਾ ਹਾਂਜੀ ਠੀਕ ਹੈ। ਹੋਰ ਹੋਰ ਉਹ ਖੈਰ ਹੈ ਸਭ? ਉਹ ਸਾਡੇ ਕਸਬੇ ਕਿਤੇ ਜਾਂਦਾ ਰਹਿਣਾ ਹੈ? ਤੁਹਾਡੇ ਇਲਾਕੇ 'ਚ ਬਰਫ਼ ਬੜੀ? ਅੱਛਾ ਕਸਬੇ ਜਾਂਦਾ ਰਹਿਣਾ ਹੈ? ਹੈਲੋ, ਸਾਡੇ ਪਿੰਡ ਕਸਬੇ? ਹਾਂ ਕਸਬੇ ਜਾਈਦਾ ਹਫ਼ਤੇ 10 ਦਿਨਾਂ ਬਾਅਦ। ਅੱਛਾ ਹਾਂ ਜਾਂਦੇ ਆ ਜੀ ਕਸਬੇ। ਉਹ ਸ਼ਾਹ ਹੁਸੈਨ ਦਾ ਮਜ਼ਾਰ ਕਾਇਮ ਹੈ? ਹਾਂ ਸ਼ਾਹ ਹੁਸੈਨ ਦਾ ਮਜ਼ਾਰ ਕਾਇਮ ਹੈ? ਹਾਂ ਕਾਇਮ ਹੈ ਜੀ, ਅਜੇ ਜਿਹੜਾ ਅੱਛਾ ਹਾਂ ਜਿੱਥੇ ਘਮਿਆਰਾਂ ਦਾ ਘਰ ਬੈਠਾ ਉਹ ਮਕਾਨ ਹੀ ਹੈ ਜੀ ਉਹ। ਅੱਛਾ ਹੈਲੋ ਹੈਲੋ ਆਵਾਜ਼ ਆਉਂਦੀ ਹੈ ਤੇਰੀ? ਵਰਕਪੁਰੀ ਉੱਥੇ। ਹਾਂਜੀ ਹਾਂ ਹਾਂਜੀ ਹਾਂ ਮੈਂ ਕਿਹਾ ਡਾਕਟਰ ਬੈਠਣ। ਅੱਛਾ ਅੱਛਾ ਇੱਕ ਡਾਕਟਰ ਆ ਉੱਥੇ, ਬਿਲਕੁਲ ਠੀਕ ਹੈ। ਹੈਲੋ, ਇੱਕ ਡਾਕਟਰ ਹੈ, ਘੁਮਿਆਰ ਮੁੰਡਾ ਹੈ। ਹਾਂ ਜੀ ਵਰਕਪੁਰਾ ਪਿੰਡ ਹੈ ਜੀ। ਆਹ ਹਾਂ ਜੀ ਹਾਂ ਹੈਗੇ ਆ ਜੀ ਉਹ। ਉਹਨੂੰ ਮਿਲ ਕੇ ਆਇਆ ਮੈਂ ਘਮਿਆਰਾਂ ਨੂੰ ਵੀ। ਅੱਛਾ ਅੱਛਾ ਆਪਣੇ ਉੱਥੇ ਇੱਕ ਘਰ ਆਹ ਮਸਜਿਦਾਂ ਵੀ ਕਾਇਮ ਨੇ, 5 ਮਸਜਿਦਾਂ ਨੇ। ਇੱਕ ਤਾਂ ਹਜੇ ਉਹ ਹੋ ਗਈ ਹੈ। ਅੱਛਾ ਜਮਾ ਮਸਜਿਦ ਚੰਗੀ ਤਰ੍ਹਾਂ ਨਾਲ ਉਹ ਬਣਾ ਦਿੱਤੀ ਹੈ, ਸਾਫ਼ ਸਫਾਈਆ ਕਰਕੇ। ਅੱਛਾ 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 ਲੱਗਦਾ ਕਰਦਾ ਸਾਰਾ ਕੁਝ ਬਣਾਤਾ ਜੀ। ਅੱਛਾ ਅੱਛਾ ਹਾਂ ਜੀ, ਅੱਛਾ ਹਾਂ। ਬਾਕੀ ਹਜੇ ਕੁਛ ਰਫੂਜੀਆਂ ਦੇ ਘਰਾਂ ਦੇ ਵਿੱਚ ਹਾਂ ਹਾਂ ਨੇ ਦੋ ਹੈਲੋ ਸੁਣਦੀ ਆ ਆਵਾਜ਼ ਤੇਰੇ? ਇੱਕ ਜੇ ਘਮਿਆਰ ਬੈਠੇ ਨੇ। ਆ ਘੁਮਿਆਰ ਹਾਂ ਬੈਠ ਜੀ ਹਾਂ ਹਾਂ ਜੀ ਹਾਂ ਆ ਰਹੀ ਹੈ, ਥੋੜੀ ਵੀ ਆ ਰਹੀ ਹੈ। ਠੀਕ ਹੈ ਠੀਕ ਹੈ। ਹੋਰ ਸੁਣਾਓ? ਹੋਰ ਸਭ ਖੈਰਾਂ ਨੇ ਇੱਥੇ ਹੋਰ ਖੈਰ ਹੈ ਜੀ। ਕਸਬੇ 'ਚ ਸਿੱਖ ਕਿਹੜੇ ਇਲਾਕੇ ਦੇ ਨੇ? ਸਾਡੇ ਪਿੰਡ ਉਹ ਉਧਰ ਦੇ ਨਹੀਂ, ਸਿਆਲਕੋਟੀ ਹੈ ਜ਼ਿਆਦਾ। ਹੈ ਸਿਆਲਕੋਟੀ ਜ਼ਿਆਦਾ ਬੈਠੇ ਨੇ ਜੀ ਉੱਥੇ। ਉਹ ਕੋਈ ਜੰਡੂ ਸ਼ਾਹੀਆਂ ਦਾ ਸਿੱਖ ਤੈਨੂੰ ਮਿਲਿਆ ਨਾ? ਉਹਨਾਂ ਦਾ ਪਿੰਡ ਸੀ ਜੰਡੂ ਸ਼ਾਹੀਆਂ। ਹਾਂ ਹਿੰਦੂ ਸਿਆਲਕੋਟ ਦੇ ਨਾ ਪਿੰਡ ਸੀ ਜੰਡੂ ਸ਼ਾਹੀਆਂ, ਜਿਹੜੇ ਤੁਹਾਡੇ ਬੈਠੇ ਨੇ ਕਸਬੇ 'ਚ ਬੈਠੇ ਨੇ। ਹਾਂਜੀ ਕਸਬੇ 'ਚ। ਸਿਆਲਕੋਟੀ ਬੈਠੇ ਨੇ, ਪਿੰਡ ਦਾ ਨਹੀਂ ਮੈਨੂੰ ਪਤਾ ਕਿਹੜੇ ਉਹ ਮੈਂ ਤੈਨੂੰ ਦੱਸਦਾ ਨਾ ਇੱਧਰ ਇਲਾਕੇ ਦੇ ਬੈਠੇ ਆਏ। ਉਹ ਹਾਂਜੀ ਹਾਂ ਤਹਿਸੀਲ ਦੱਸ ਕੇ ਪਿੰਡ ਸੀ ਜੰਡੂ ਸ਼ਾਹੀਆਂ, ਉੱਥੇ ਆਪਣੇ ਘਰ ਬੈਠੇ ਸੀ ਅਠੂਰ ਦੇ। ਅੱਛਾ ਟੂਰ। ਆ ਅਠੂਰ ਦੇ ਉੱਥੇ ਬੈਠੇ ਸੀ। ਇਹਨਾਂ ਟੂਰ ਉਹਨਾਂ ਨੂੰ ਦੱਸ ਦੇ ਵੀ ਤੁਹਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ, ਮਿਟਣ ਨਹੀਂ ਦਿੱਤਾ। ਅੱਛਾ ਜੀ ਅੱਛਾ ਆ ਠੀਕ ਹੈ ਜੀ। ਆ ਉਹਨਾਂ ਨੇ ਕਿਹਾ ਵੀ ਤੁਹਾਡੇ ਜੰਡੂ ਸ਼ਾਹੀਆਂ ਦਾ ਨਾਮ ਮਸ਼ਹੂਰ ਕੀਤਾ। ਅੱਛਾ ਜੀ ਅੱਛਾ 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 ਉਹ ਆਏ ਆ ਜੀ, ਮੈਨੂੰ ਇੰਨਾ ਕੁ ਤਾਂ ਪਤਾ ਵੀ ਉਹ ਲੋਕ ਜਿਹੜੇ ਉੱਜੜ ਕੇ ਆਏ ਨੇ ਉੱਥੋਂ ਸਿਆਲਕੋਟ ਤੋਂ ਉੱਜੜ ਕੇ ਆਏ ਨੇ, ਬਹਿ ਗਏ ਨੇ, ਪਰ ਆਏ ਨਹੀਂ ਪਤਾ ਵੀ ਕਿਹੜੇ ਕਿਹੜੇ ਪਿੰਡਾਂ 'ਚ ਉਹ ਪਿੰਡ ਸੀ ਜੰਡੂ ਸ਼ਾਹੀਆਂ, ਤਹਿਸੀਲ ਡਸਕਾ, ਉੱਥੇ ਦੇ ਨੇ ਉਹ। ਅੱਛਾ ਤਹਿਸੀਲ ਡਾਕਾ। ਆ ਤਹਿਸੀਲ ਡਸਕਾ, ਪਿੰਡ ਜੰਡੂ ਸ਼ਾਹੀਆਂ, ਸ਼ਾਹੀ ਗੋਤ ਇਹਨਾਂ ਜੱਟਾਂ ਦੀ। ਇਹਦੇ ਤੁਹਾਡੇ ਕੋਲੇ ਆਏ ਨੇ ਸਾਡੇ ਪਿੰਡ। ਠੀਕ ਹੈ ਜੀ ਠੀਕ ਹੈ। ਇਹ ਇੰਨਾ ਕੁ ਪਤਾ ਹੀ, ਜਿਹੜੇ ਆਣਦੂ ਦੇ ਬੰਦੇ ਬੈਠੇ ਨੇ ਕਿੱਥੇ ਬੈਠੇ ਨੇ ਜੀ? ਆਣਦੂ ਦੇ ਰਾਜਪੂਤ। ਆਂਡੂ ਦੇ ਰਾਜਪੂਤ ਲਾਹੌਰ ਦੇ ਨੇੜੇ ਪਾਜੀਆਂ ਪਿੰਡ ਹੈ। ਕਿਹੜਾ? ਆ ਪਾਜੀਆਂ ਪਿੰਡ ਹੈ, ਲਾਹੌਰ ਦੇ ਨਜ਼ਦੀਕ ਹੈ। ਕਾਕੜੇ ਦੇ। ਫੈਸਲਾਬਾਦ ਬੈਠੇ ਵਾਲੇ ਕਾਕੜੇ ਦੇ ਵੀ ਉੱਥੇ ਨੇ ਜੀ। ਅੱਛਾ ਆਂਡੂ ਵਾਲੇ ਬੈਠੇ ਨੇ ਫੈਸਲਾਬਾਦ, ਸਿੰਧੂਪੁਰੇ। ਅੱਛਾ ਸਿੱਧੂਪੁਰੇ ਚ। ਠੀਕ ਹੈ। ਸਿੱਧੂਪੁਰਾ ਫੈਸਲਾਬਾਦ ਚ ਆਬਾਦ ਨੇ। ਫੈਸਲਾਬਾਦ ਲੈਲਪੁਰ ਹੈ ਦੇ ਕਾਕੜੇ ਦੇ ਉਹ ਕਾਕੜੇ ਦੇ ਲੋਕ ਕਿੱਥੇ ਆਵਾਜ਼? ਉਹ ਇੱਥੇ ਪਾਜੀਆਂ ਪਿੰਡ ਹੈ, ਲਾਹੌਰ ਦੇ ਨੇੜੇ ਹੀ। ਰਾਏ ਪਿੰਡ ਦੱਸੋ। ਰਾਏ ਪਿੰਡ ਪਾਜੀਆਂ ਆ, ਰਾਏ ਪਿੰਡ ਲਾਹੌਰ ਦੇ ਦਰਮਿਆਨ ਹੈ। ਨਹੀਂ ਕਾਕੜੇ ਦਾ ਇੱਥੇ ਘਰ ਬਹੁਤ ਰਹਿ ਗਏ ਸੀ ਨਾ ਵੰਡ ਵੇਲੇ। ਅੱਛਾ ਜੀ ਰਿਆਸਤ ਚ ਮੈਨੂੰ ਲੱਗਦਾ 20 ਘਰ ਰਹਿ ਗਏ ਸੀ। 80 ਰਹਿ ਗਏ ਹੋਣਗੇ। ਮਲੇ ਕੋਲੇ। ਠੀਕ ਹੈ। ਹਾਂ ਜੀ ਇੱਥੇ ਭੈਣੀ ਪਿੰਡ ਆ ਕਮੋ ਵਾਲੀ, ਇੱਥੇ ਆਪਣੇ ਖੰਨਾ ਰੋਡ ਦੇ ਉੱਤੇ ਜਿਹੜਾ ਸਮਲੇਰ ਕੋਲੇ ਜਾ ਉਧਰ ਨੂੰ ਜਾਈਏ ਆਪਾਂ ਖੰਨੇ ਨੂੰ। ਅੱਛਾ ਉੱਥੇ ਪਿੰਡ ਆਬਾਦ ਇੱਕ ਮੁਸਲਮਾਨਾਂ ਦਾ ਕਮੋ ਵਾਲਾ ਸਾਰਾ ਪਿੰਡ। ਅੱਛਾ ਅੱਛਾ ਉੱਥੇ ਬੈਠੇ ਨੇ 5-6 ਘਰ ਦਾ। ਅੱਛਾ ਅੱਛਾ 5-6 ਘਰ ਰਾਜਪੂਤਾਂ ਦੇ ਉੱਥੇ ਬੈਠੇ ਨੇ। ਠੀਕ ਹੈ। ਵਜ਼ੀਰ ਖਾਨ ਦੇ ਨਾਨਕਿਆਂ ਦੇ ਵਿੱਚੋਂ ਕੋਈ ਹੈ ਜੀ ਅਗਰ ਨੇ ਉਹ ਕੋਈ ਨਾ ਖਾਸ ਕੀ ਦੇ? ਜਿਹੜੇ ਹੈਲੋ ਹੈਲੋ ਮੈਂ ਕਿਹਾ ਵਜ਼ੀਰ ਖਾਨ ਦੇ ਨਾਨਕੇ ਕਾਕੜੇ ਦੇ ਸੀਗੇ ਨਾ ਜੀ। ਹਾਂ ਜੀ
ਵਜ਼ੀਰ ਖਾਨ ਦੇ ਹਾਂ ਜੀ ਹਾਂ, ਵਜ਼ੀਰ ਖਾਨ ਦੇ ਨਾਨਕੇ ਮਹਾ ਕਾਕੜੇ ਦੇ ਸੀ ਨਾ। ਵਕੀਲ ਖਾਨ ਦੇ ਨਾਨਕੇ ਕਾਕੜੇ ਦੇ ਸੀ। ਹਾਂ ਜੀ ਹਾਂ ਹਾਂ ਹਾਂ। ਹਾਂ ਉਹਨਾਂ ਦੇ ਕੋਈ ਖਾਨਦਾਨੀ ਕੋਈ ਰਿਸ਼ਤੇਦਾਰੀ ਪੈਂਦੀ ਆ ਉਹਨਾਂ ਦੇ, ਜਿਹੜੇ ਉੱਥੇ ਭੈਣੀ ਬੈਠੇ ਨੇ ਉਹ। ਬੈਠੇ ਹੋਣਗੇ। ਅੱਛਾ ਹਾਂ ਜੀ ਹਾਂ, ਉੱਥੇ ਹੀ ਰਹਿ ਗਿਆ ਸੀ ਘਰ ਉਹ ਟਾਈਮ ਜਦੋਂ ਹਮਲਾ ਹੋਇਆ ਕਾਕੜੇ ਦੇ ਉੱਤੇ। ਅੱਛਾ ਇੱਥੇ ਹੀ ਰਹਿ ਗਏ ਸੀ ਉਹ। ਮਲੇਰਕੋਟਲੇ ਰਹਿ ਗਏ ਹੋਣਗੇ, ਫਿਰ ਬਸ ਗਏ। ਉਹ ਵਕੀਲ ਖਾਨ ਦੇ ਰਹਿ ਗਏ ਸੀ ਇੱਥੇ। ਉਹ ਸਾਰੇ ਪਾਜੀਆਂ ਬੈਠੇ ਨੇ। ਰਾਏ ਪਿੰਡ ਤੇ ਲਾਹੌਰ ਦੇ ਵਿਚਕਾਰ ਪਿੰਡ ਹੈ। ਅੱਛਾ ਅੱਛਾ, ਹਾਂ ਉੱਥੇ ਬੈਠੇ ਨੇ। ਉੱਥੇ ਬੈਠੇ। ਹੋਰ ਸੁਣਾਓ ਫਿਰ। ਹੋਰ ਮੈਂ ਤੇ ਤੂੰ ਕੋਈ ਦੱਸ, ਮੇਰੇ ਇਲਾਕੇ ਦੀ ਗੱਲ ਵੀ ਖੈਰੀ ਥੱਲੀ ਵੱਸਦਾ ਹੈ। ਮੈਂ ਤੁਹਾਡੇ ਇਲਾਕੇ ਦੀ ਗੱਲ ਦੱਸਦਾ। ਤੁਹਾਡੇ ਇਲਾਕੇ ਦੇ ਵਿੱਚ ਹੁਣ ਪੈ ਗਈ ਆ ਬਰਫ਼ ਬੜੀ ਜ਼ਿਆਦਾ। ਬਰਫ਼? ਹੈਲੋ ਹੈਲੋ ਬਰਫ਼ ਪਈ ਆ। ਬਰਫ਼ਬਾਰੀ ਹੋਈ ਹੈ ਜੀ ਬੜੀ ਜ਼ਿਆਦਾ। ਅੱਛਾ 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 ਅੱਛਾ। ਤੇ ਸਾਰਾ ਕੁਝ ਖਤਮ ਹੋ ਗਿਆ। ਓਏ ਹੋਏ। ਤਕਰੀਬਨ ਲੋਕਾਂ ਦਾ 6 ਪਿੰਡਾਂ 'ਚ ਬਰਫ਼ ਪੈ ਗਈ। 7 ਪਿੰਡਾਂ 'ਚ ਕਸਬਾ, ਲੋਹਗੜ ਹਾਂ ਤੇ ਮਾਨਕੀ, ਬਾਪਲਾ, ਹਾਂ 5 ਗਰਾਈਆਂ। ਹਾਂ। ਇਹ 6-7 ਪਿੰਡ ਨੇ ਜਿਹਨਾਂ 'ਚ ਬਰਫ਼ ਪਈ ਆ। ਉੱਥੇ ਹਰਾ ਚਾਰਾ ਹਰੇਕ ਸ਼ਹਿਰ ਖਤਮ ਕਰ ਦਿੱਤੀ ਬਰਫ਼। ਓਏ ਹੋਏ ਹੋਏ। ਅੱਛਾ। ਹੋਰ ਉੱਥੇ ਲੋਕ ਤਾਂ ਬੜਾ ਮੁਸ਼ਕਲ ਬਣਾ ਦਿੱਤੀ ਆ। ਹੋ ਗਿਆ ਤਕਰੀਬਨ ਜਿਹੜੀਆਂ ਹੁਣ ਬਾਰਿਸ਼ਾਂ ਨਹੀਂ ਹੋਈਆਂ ਸੀ। ਹਾਂ ਤੇ ਇੱਥੇ ਹੋਈ ਹੈ ਬਾਰਿਸ਼। ਆ 2-3 ਦਿਨ ਬਾਰਿਸ਼ ਝੜੀ ਹੈ ਜੀ। ਇੱਥੇ ਬਚਾ ਹੀ ਇੱਥੇ ਖੈਰ ਸੱਲਾ। ਹਾਂ ਜੀ, ਇੱਥੇ ਤਕਰੀਬਨ ਹਫ਼ਤਾ ਹੋ ਗਿਆ ਜਦ ਹੋਈ ਸੀ ਬਾਰਿਸ਼। ਉੱਥੇ ਪੈ ਗਈ ਆ ਬਰਫ਼ ਬਹੁਤ ਜ਼ਿਆਦਾ। ਓਹੋ ਹੋ। ਕਸਬੇ 'ਚ, ਲੋਹਗੜ 'ਚ, ਬਾਪਲਾ, ਮਾਨਕੀ, 5 ਗਰਾਈਆਂ ਸਾਰੇ ਪਿੰਡਾਂ 'ਚ ਆਲੇ ਬਰਫ਼ ਪਈ ਹੈ। ਅੱਛਾ 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 ਲੋਕਾਂ ਦਾ ਖਾਸਾ ਨੁਕਸਾਨ ਹੋ ਰਿਹਾ ਇਸ ਵਾਰੀ ਇੱਧਰ ਤਾਂ। ਅੱਛਾ ਅੱਛਾ ਅੱਛਾ। ਫਿਰ ਤੇ ਨੁਕਸਾਨ ਹੋਇਆ ਭਾਈ। ਟੁਕੜਾ ਮਾਰ ਹੂੰ ਲੱਗਦਾ ਇੱਧਰ ਦੇ। ਠੀਕ ਹੈ। ਆ ਰਿਆਸਤ ਦੇ ਵਿੱਚ ਆਪਣੇ ਬਚਾਓ ਰਹਿ ਗਿਆ ਇੱਧਰ ਤਾਂ। ਉੱਧਰ ਹੀ ਜ਼ਿਆਦਾ ਨੁਕਸਾਨ ਹੋਇਆ ਜੀ। ਅੱਛਾ ਉਧਰ ਨੁਕਸਾਨ ਹੋਇਆ, ਤੁਹਾਡੇ ਵੱਲ ਬਚਾਅ ਹੈ। ਤੁਹਾਡੇ ਬਚਾਅ ਹੈ। ਜੀ ਹਾਂ ਹਾਂ ਹਾਂ। ਅੱਛਾ ਹਾਂ, ਇੱਥੇ ਬਚਾਅ ਹੋ ਗਿਆ ਸ਼ੁਕਰਾ ਮਾਲਕ ਦਾ ਜੀ, ਅੱਲਾ ਦਾ ਬਣਾਇਆ। ਠੀਕ ਹੈ ਠੀਕ ਹੈ ਠੀਕ। ਇੱਧਰ ਰਹਿ ਗਿਆ ਬਚਾਅ ਜੀ। ਹੋਰ ਦੱਸੋ ਬਜ਼ੁਰਗੋ। ਬਜ਼ੁਰਗੋ ਫਿਰ ਆਪਾਂ ਨੂੰ ਰਕਬਾ ਰੁਕਬਾ ਦਿਨ ਮਿਲਿਆ ਜਾ ਕੇ? ਆ ਪੈ ਗਿਆ, ਬਿਲਕੁਲ ਸਹੀ ਪੈ ਗਏ ਨੇ। ਜਿਵੇਂ ਇੱਥੇ ਸੀ ਉਵੇਂ ਪੈ ਪੂ ਗਏ ਨੇ। ਇਹ ਸਿੱਖਾਂ ਰਕਬੇ ਪੈਣੇ ਜੀ ਆਪਾਂ ਨੂੰ। ਇੱਥੇ ਸਿੱਖਾਂ ਦੇ ਪਿੰਡ ਸੀ ਜਿੱਥੇ ਆ ਕੇ ਬੈਠੇ ਆ। ਖਾਲੀ ਸਨ। ਅੱਛਾ 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 ਆ ਅੱਛਾ ਅੱਛਾ। ਆ ਜਿਹੜੇ ਘਰ ਕੋਰ ਹਰ ਚੀਜ਼ ਮਿਲ ਗਈ ਸੀ, ਜ਼ਮੀਨ ਵੀ ਪੈ ਗਈ ਸੀ। ਹਰ ਸ਼ੈ ਮਿਲ ਗਈ ਜਾਣੀ ਕਿ ਆ ਜਿਵੇਂ ਛੱਡੇ ਉਵੇਂ ਮਿਲ ਗਈ। ਆਪਣੇ ਰਿਸ਼ਤੇਦਾਰ ਬੈਠੇ ਆ ਜੀ, ਜ਼ਿਲ੍ਹਾ ਗੁਜਰਾਂਵਾਲਾ ਤਹਿਸੀਲ ਹੈ ਉਹਨਾਂ ਦੀ ਮਾਨਾ ਦੀ। ਹਾਂ ਇਹ ਤੁਹਾਡੇ ਕੰਬੋ ਬੈਠੇ ਨੇ, ਮਸੰਦੇ ਪਿੰਡ ਕਾਫੀ ਬੈਠੇ ਨੇ, ਪਿੰਡੀ ਦਾਸ ਬੈਠੇ ਨੇ। ਇਹ ਸਾਡੇ ਏਰੀਏ 'ਚ ਬਹੁਤ ਬੈਠੇ ਆ ਜੀ ਕਮੋ ਤਾਂ। ਹਾਂ ਹਾਂ ਗੁਜਰਾਂਵਾਲੇ ਬਹੁਤ ਬੈਠੇ। ਹਾਂ ਜੀ ਉੱਥੇ ਵੀ ਬੈਠੇ ਨੇ। ਹਾਂ ਜੀ ਹਾਂ। ਸਾਡੇ ਹੁਣ ਮਾਮਾ ਮੇਰਾ ਜਾ ਕੇ ਆਇਆ ਨਾ। ਹਾਂ ਆਪਣੇ ਜਿਹੜਾ ਗੁਜਰਾਂਵਾਲਾ ਤਹਿਸੀਲ ਮਾਨਾ ਇਸ ਵਾਲਾ ਪਿੰਡ ਪੈਂਦਾ, ਹਾਂਸੀਆਂ ਵਾਲਾ। ਹਾਂ ਹੈਲੋ ਹੈਲੋ। ਮਾਨਾ ਵਾਲੀ ਥੋੜੇ ਲਾਗੇ ਹੀ ਹੋਣਾ ਮੇਰੇ ਨਾਲ। ਮਾਨਾ ਵਾਲਾ ਨਾਲ ਹੀ ਹੈ। ਹੋਣਾ ਜੀ ਆ ਦੂਰ। ਹਾਂਜੀ ਹਾਂਜੀ ਬਸ ਉੱਥੇ ਹਾਂਸੀਆਂ ਵਾਲਾ ਪਿੰਡ ਪੈਂਦਾ ਜੀ। ਬੈਠੇ ਨੇ। ਹੈਲੋ ਹੈਲੋ ਮੈਂ ਸੁਣਦਾ, ਆਵਾਜ਼ ਆਉਂਦੀ ਹੈ। ਉਹ ਉੱਥੋਂ ਉੱਜੜ ਕੇ ਗਿਆ ਨੇ। ਆਪਣੇ ਧੂਰੀ ਦਾ ਪਿੰਡ ਹੈ ਜੀ। ਆਹ ਭਲਾ ਕਰੇ। ਅੱਛਾ ਹਾਂ ਹਾਂ, ਉੱਥੋਂ ਉੱਜੜ ਕੇ ਗਿਆ ਹੈ ਜੀ। ਕਹੇਰੂ ਅੱਛਾ ਅੱਛਾ। ਹੈਲੋ ਹੈਲੋ ਕਹੇਰੂ ਦੇ ਸਮੂਹ ਬੈਠੇ ਨੇ ਜੀ ਉੱਥੇ। ਹਾਂਜੀ ਬੈਠੇ ਨੇ। ਉਹ ਕਹੇਰੂ ਪਿੰਡ ਤੋਂ। ਹਾਂ ਜੀ ਹਾਂ। ਹਾਂ ਉਹ ਲੋਕ ਆਬਾਦ ਨੇ ਉੱਥੇ। ਦੇਖਦਾ ਬਜ਼ੁਰਗੋ, ਜੇ ਵੀਜ਼ਾ ਲੱਗਿਆ ਮੈਂ ਇਨਸ਼ਾਅੱਲਾ ਜ਼ਰੂਰ ਆਊਂਗਾ। ਅੱਛਾ ਜ਼ਰੂਰ ਆਵੇਂ ਆਵੇ ਭਾਈ। ਇਨਸ਼ਾਅੱਲਾ। ਹਾਂ ਸਾਡੇ ਬਜ਼ੁਰਗ ਤੁਹਾਡੀਆਂ ਤਾਰੀਫਾਂ ਬੜੀਆਂ ਕਰਦੇ ਹੁੰਦੇ ਸੀ। ਆਹ ਫਿਰ ਰਲ ਕੇ ਵੱਸਦੇ ਸੀ ਨਾ। ਉਹ ਰਲ ਕੇ ਵੱਸਦੇ ਸੀ, ਬਹਾਦਰ ਲੋਕ। ਸਲੋਕ ਸੀ। ਹਾਂ ਜੀ ਹਾਂ। ਇੱਕ ਰਾਜਪੂਤ ਮਰ ਗਿਆ, ਉਹ ਤੁਹਾਡੀ ਤਾਰੀਫਾਂ ਸਾਡੇ ਲਵੇ ਕਰਦਾ ਹੁੰਦਾ ਸੀ। ਠੀਕ ਹੈ। ਉਹ ਹਾਜੀ ਮਾਲੀ ਕਹਿੰਦੇ ਸੀ ਉਹਨੂੰ, ਇੰਤਕਾਲ ਹੋ ਗਿਆ ਉਹਦਾ। ਅੱਛਾ ਬੜੀਆਂ ਤਾਰੀਫਾਂ ਕਰਦਾ ਹੁੰਦਾ ਸੀ ਤੁਹਾਡੀਆਂ। ਹਾਂ ਜੀ ਹਾਂ। ਠੀਕ ਹੈ। ਲੋਕ ਬੜੇ ਆਬਾਦ ਸੀ। ਚੌਧਰੀ ਸਿਕੰਦਰ ਖਾਨ ਦਾ ਪਹਿਲਵਾਨ ਦਾ ਨਾਮ ਬਹੁਤ ਸੀਗਾ। ਠੀਕ ਹੈ। ਫਿਰ ਤੁਹਾਨੂੰ ਪਤਾ ਹੈ ਸਾਡੇ ਬਜ਼ੁਰਗਾਂ ਦਾ ਇੰਤਕਾਲ ਹੋ ਗਿਆ। ਉਹਨਾਂ ਨੂੰ ਨਹੀਂ ਪਤਾ ਹੋਣਾ ਤੁਸੀਂ ਕਿੱਥੇ ਨਹੀਂ ਨਹੀਂ ਪਤਾ। ਨੈਟਵਰਕ ਦਾ ਜ਼ਮਾਨਾ ਹੈ ਨਹੀਂ। ਨਹੀਂ ਪਤਾ ਹੀ ਨਹੀਂ ਸੀ। ਆਹ ਤੇ ਹੁਣ ਆ ਰਾਬਤੇ ਹੋਣ ਲੱਗੇ ਨੇ। ਪਹਿਲਾਂ ਰਾਬਤਾ ਹੀ ਕੋਈ ਨਹੀਂ ਸੀ। ਪਹਿਲੇ ਰਾਬਤਾ ਹੀ ਕੋਈ ਨਹੀਂ ਸੀ। ਪਹਿਲਾਂ ਨਾ ਜੀ ਨਾ।
ਦਾਦਾ ਜੀ ਤਾਂ ਮੇਰੇ ਜਾਂਦੇ ਰਹੇ ਨੇ, ਬੜੇ ਗੇੜੇ ਲਾਏ ਨੇ ਦਾਦਾ ਜੀ ਨੇ, ਮਗਰ ਰਾਬਤਾ ਹੈ ਨਹੀਂ ਸੀ ਨਾ, ਪਤਾ ਨਹੀਂ ਸੀ ਕਿੱਥੇ ਆਬਾਦ ਨੇ ਉਹ ਲੋਕ। ਚੱਕਰ ਤਾਂ ਐ ਸੀ, ਬੜੀ ਚੋਇਸ ਸੀ ਉਹਨਾਂ ਨੂੰ ਤੁਹਾਨੂੰ ਮਿਲਣ ਦੀ। ਠੀਕ ਹੈ। ਮਗਰ ਖੈਰ ਜੋ ਹੈ ਮੁਕੱਦਰ ਦੇ। ਹੋਰ ਨੁਕਸਾਨ ਵਧੀਆ ਨਜ਼ਾਰੇ ਨੇ? ਹਾਂ ਫਸਟ ਕਲਾਸ, ਸਹੀ ਫਸਲਾਂ ਸਹੀ ਨੇ। ਫਿਰ ਇਹ ਪਿੰਡ ਦੇ ਵਿੱਚ ਹਾਂਜੀ ਇਹ ਸਾਹੋ ਕਿਤੇ ਜਾ ਕੇ ਤੁਸੀਂ ਹਾਂਜੀ ਇੱਥੇ ਅਸੀਂ ਜਾ ਕੇ ਤੁਸੀਂ ਕਸਬੇ ਦੇ ਇੱਥੋਂ ਅਸੀਂ ਸਿੱਧੇ ਹੀ ਇੱਥੇ ਹੀ ਆਏ ਸਾਂ। ਕੁਝ ਕਸਬਾ ਬਹਿ ਗਿਆ ਕਸੂਰ ਕੋਲੇ, ਬੁੰਗਾ ਮਾਨੀ ਭਾਵਬਾਟ। ਕੁਝ ਕਸਬਾ ਬੈਠਾ ਸਿਆਲਕੋਟ 'ਚ ਸਿਰਾਂ ਵਾਲੀ ਪਿੰਡ। ਹਾਂ ਸਿਲਾਂ ਵਾਲਾ। ਸਿਆਲਕੋਟ ਦਾ ਸਿਆਲਕੋਟ ਦਾ ਆਪਣਾ ਉਹਦਾ ਸਰਗੋਦੇ ਦਾ ਪਿੰਡ ਹੈ ਸਿਰਾਂ ਵਾਲੀ। ਨਹੀਂ ਸਿਆਲਕੋਟ ਦਾ ਸਰਗੋਦੇ ਇਹ ਸਿਆਲਕੋਟ ਦਾ ਸੀ। ਉਹ ਸਿਰਾਂ ਵਾਲੀ ਜੇ ਸਿਰਾਂ ਵਾਲੀ ਸਿਆਲਕੋਟ ਦਾ ਸੀ। ਉਹ ਸਰਦਾਰ ਦਾ ਪਿੰਡ ਸੀ, ਵਾਹਦ ਮਾਲਕ ਸੀ ਉਹਦਾ, ਸਿੱਖ। ਅੱਛਾ ਚੰਗੇ ਰਕਬੇ ਦੇ ਮਾਲਕ ਸੀ ਉਹ ਵੀ। ਆਹ ਬਹੁਤ ਬੜਾ ਰਕਬਾ ਸੀ। ਬਜ਼ੁਰਗੋ ਜਿਹੜੇ ਇੱਧਰੋਂ ਜ਼ਿਆਦਾ ਰਕਬੇ ਦੇ ਲੋਕ ਜਾ ਕੇ ਬੈਠੇ ਨੇ, ਰਕਬੇ ਮਿਲੇ ਨੇ ਪੂਰੇ? ਮਿਲੇ ਨੇ, ਕਿਸੇ ਨੂੰ ਨਹੀਂ ਮਿਲੇ, ਆਮ ਜ਼ਿਆਦਾ ਮਿਲ ਗਏ ਨੇ, ਜ਼ਿਆਦਾ ਮਿਲ ਗਏ ਨੇ, ਕੋਈ ਰਹਿ ਗਿਆ ਮਿਲੇ ਬਜ਼ੁਰਗੋ ਹੈ ਨੇ। ਮੈਂ ਕਿਹਾ ਇੱਧਰ ਇੰਨੇ ਮਿਲੇ, ਇੰਨੇ ਇੱਧਰ ਘੱਟ ਹੀ ਮਿਲੇ ਨੇ ਲੋਕਾਂ ਨੂੰ ਰਕਬੇ। ਇੱਥੇ ਵੀ ਇਹ ਸੀ ਸਿੱਖਾਂ ਦਾ ਇਲਾਕਾ ਜਿੱਥੇ ਅਸੀਂ ਬੈਠੇ ਹਾਂ। ਜ਼ਮੀਨਾਂ ਵਿਹਲੀਆਂ ਸਨ, ਘਰ ਵਿਹਲੇ ਸਨ, ਕੰਮੀ ਕੁੰਮੀ ਸਨ ਇੱਥੇ। ਜ਼ਿਮੀਂਦਾਰ ਤਾਂ ਕਿਸੇ ਪਿੰਡ 'ਚ ਇੱਕ ਦੋ ਘਰ ਸਨ, ਨਹੀਂ ਸਭ ਕੰਮੀ ਸਨ। ਉਹ ਮਹਾਜਰ ਆਪਾਂ ਆਏ ਹਾਂ, ਜ਼ਮੀਨਾਂ ਪੈ ਗਈਆਂ ਨੇ। ਹਾਂ ਜੀ ਹਾਂ। ਉਹ ਤਾਂ ਲਾ ਕੇ ਵਿਹਲੀ ਛੱਡ ਕੇ ਇੱਧਰ ਆ ਗਏ ਨੇ। ਉਹ ਜਿਹੜੇ ਪੈ ਗਏ ਨੇ ਜਾ ਕੇ। ਜਿਹੜੇ ਹੋਰ ਇਲਾਕਿਆਂ 'ਚ ਗਏ ਨੇ ਉੱਥੇ ਨਹੀਂ। ਸ਼ੇਹੂਪੁਰਾ, ਗੁਜਰਾਂਵਾਲਾ, ਸਿਆਲਕੋਟ, ਇੱਥੇ ਰਕਬੇ ਮਿਲ ਗਏ ਨੇ, ਕਿਉਂਕਿ ਸਿੱਖੀਆਂ ਦਾ ਇਲਾਕਾ ਸੀ। ਸਿੱਖ ਟੁਰ ਗਏ, ਜ਼ਮੀਨਾਂ ਵਿਹਲੀਆਂ ਸਨ। ਹਾਂ ਜੀ ਹਾਂ। ਚਲੋ ਖੈਰ ਜੋ ਹੈ ਚੰਗਾ, ਅੱਲਾ ਦਾ ਸ਼ੁਕਰ ਹੈ। ਆਪਣੇ ਕਿੰਨੀ ਕਸਬਾ ਇੰਨੀ ਜਗ੍ਹਾ 'ਚ ਕਿਉਂ ਬੈਠੇ ਬਜ਼ੁਰਗੋ? ਇੱਕ ਪਿੰਡ ਦੇ ਵਿੱਚ ਜ਼ਮੀਨ ਪੂਰੀ ਨਹੀਂ ਹੋਈ ਸੀ? ਨਹੀਂ ਹੋਈ ਨਹੀਂ, ਪਿੰਡ ਥੋੜੀ ਸੀ, ਰਕਬਾ ਥੋੜਾ ਸੀ ਇੱਥੇ। ਲਈ ਬੰਦ ਨਹੀਂ ਹੋ ਗਿਆ? ਨਹੀਂ ਚੱਲ। ਅੱਛਾ ਹੋਰ ਸੁਣਾਓ ਬਜ਼ੁਰਗੋ? ਹੋਰ ਬਸ ਸਹੀ ਹੈ, ਤੁਸੀਂ ਸੁਣਾਓ ਵੀ ਸੁੱਖ ਹੈ? ਆਜ਼ਾਦੀ ਨਾਲ ਹੀ ਬਸਦੇ ਹੋ? ਬਸ ਅੱਲਾ ਦਾ ਸ਼ੁਕਰ। ਆਜ਼ਾਦ ਹੋ ਨਾ? ਨਜ਼ਾਰੇ ਨੇ ਕੋਈ ਪਤਾ ਹੀ ਨਹੀਂ ਕਿ ਅੱਛਾ ਜਮਾ ਆਜ਼ਾਦ ਨਹੀਂ, ਪਤਾ ਵੀ ਨਹੀਂ ਕੋਈ ਇੱਥੇ ਤਾਂ। ਅੱਛਾ ਅੱਲਾ ਦਾ ਸ਼ੁਕਰ ਹੈ, ਜ਼ਮੀਨਾਂ ਦੇ ਮਾਲਕ ਆ ਨਾ ਕੋਈ। ਹਾਂ ਜਿਵੇਂ ਹੈ ਨੇ ਬਜ਼ੁਰਗ ਸਾਡੇ, ਉਵੇਂ ਮਰੱਬਿਆਂ ਦੇ ਮਾਲਕ ਦੀ, ਜ਼ਮੀਨਾਂ ਦੇ ਮਾਲਕ ਦੀ, ਉਵੇਂ ਬੈਠੇ ਆ। ਅੱਛਾ ਹੈਲੋ ਜਿਵੇਂ ਸਾਡੇ ਬਜ਼ੁਰਗ ਆਬਾਦ ਸੀ, ਉਵੇਂ ਆਬਾਦ ਆ ਬੈਠੇ। ਅੱਛਾ ਕੋਈ ਪਤਾ ਹੀ ਨਹੀਂ ਹੈ ਸਾਨੂੰ ਠੀਕ ਹੈ। ਬੈਠੇ ਆ ਕਿੱਥੇ ਨਹੀਂ ਬੈਠੇ। ਅੱਛਾ ਬੜੇ ਨਜ਼ਾਰੇ ਨਾਲ ਬੈਠੇ ਆ। ਅੱਛਾ ਆਪਣੇ ਰਕਬੇ 'ਚ ਹੀ ਖੜਾ ਹੁਣ ਅੱਛਾ ਆ ਪਿੱਛੇ ਜ਼ਮੀਨ ਹੈ, ਘਰ ਆ ਜਾਂਦਾ ਸਾਡਾ ਸਾਰਾ, ਰਕਬਾ ਆ ਜਾਂਦਾ ਸਾਡਾ ਸਾਰਾ। ਅੱਛਾ ਠੀਕ ਹੈ। ਘਰ ਦਿਖਾਉਂਦਾ, ਘਰ ਦਿਖਾਉਂਦਾ। ਹੈਲੋ अस्सलाम वालेकुम जी। ਵਾਲੇਕੁਮ ਸਲਾਮ ਜੀ, ਕੀ ਹਾਲ ਹੈ ਜੀ? देसी कबावा, देसी। हाँ अल्लाह जी देसी मैं सिकंदर भलवान दा पोतरा हां। अच्छा माशाअल्लाह जी। और तुसीं सुनाओ ठीक हो? नाम दी बेटा जी। हाँ जी अल्लाह दा शुक्र, बड़े नज़ारे, बढ़िया मौजां ने, शुक्र अल्हम्दुलिल्लाह। और सुनाओ? अल्लाह जी रहम दो। ये तुसीं नंबर ले लो मेरा। सुनाओ ठीक ने सेहतां? हाँ जी अल्लाह जी रहम, नंबर ले लो मेरा। WhatsApp ਤੇ ਘੱਲ ਛੱਡੋ। ठीक हो गया, ਨੰਬਰ ਤੁਸੀਂ ਆਪਣਾ। ठीक हो गया। ਇਨਸ਼ਾਅੱਲਾ ਕੋਈ ਰਾਬਤਾ ਹੋਵੇ, ਕੋਈ ਪਿੰਡ ਦੀ ਆਪਣੇ ਦੀ ਵੀਡੀਓ ਬਣਾ ਕੇ ਭੇਜਿਓ, ਮੈਂ ਇਧਰੋਂ ਕਸਬੇ ਦੀ ਬਣਾ ਕੇ ਭੇਜ ਦਿਆਂਗਾ ਵੀਡੀਓ। ठीक हो गया। ठीक ਨੰਬਰ ਤੇ ਮੈਨੂੰ ਨੰਬਰ ਭੇਜ ਛੱਡੋ ਤੁਸੀਂ। ठीक है जनाब, ਫਿਰ ਆਪਾਂ ਗੱਲ ਕਰਦੇ ਰਹਾਂਗੇ ਇਨਸ਼ਾਅੱਲਾ। ठीक है जी। नंबर दे दे देता। ਇਹ ਅਸਲ ਮੋਬਾਈਲ ਦੀ ਬੈਟਰੀ ਲੋ ਹੋਣ ਵਾਲੀ ਹੋ ਗਈ ਡਾਊਨ। चलो ठीक है, फिर कर लांगे गल। ਮੈਨੂੰ ਤੁਸੀਂ ਨੰਬਰ ਜ਼ਰੂਰ ਭੇਜ ਛੱਡਿਓ, ਠੀਕ ਹੈ? ਨਹੀਂ ਇਨਸ਼ਾਅੱਲਾ ठीक है जनाब, ਗੱਲ ਕਰਦੇ ਰਹਾਂਗੇ। ठीक है जनाब। ਤੇ ਬਜ਼ੁਰਗਾਂ ਨੂੰ ਕਹਿ ਦਿਓ ਕਿ ਅਗਰ ਵੀਡੀਓ ਬਣਾ ਕੇ ਭੇਜਣੀ ਹੋਵੇ ਕਸਬੇ ਦੀ, ਹੋਰ ਕੋਈ ਗੱਲਾਂ ਆਪਣੀਆਂ ਬਾਕੀ ਰਹਿਣੀਆਂ ਇਨਸ਼ਾਅੱਲਾ। ठीक है जनाब। ਕੋਈ ਗੱਲ ਨਹੀਂ। ਤੁਹਾਡਾ ਜੇ ਹੁਣ ਕਿਤੇ ਟੂਰ ਲੱਗੇ ਇੱਥੇ ਤੇ ਸਾਨੂੰ ਜ਼ਰੂਰ ਮਿਲ ਕੇ ਜਾਣਾ। ਮੈਂ ਕਿਹਾ ਆਵਾਂਗੇ ਜ਼ਰੂਰ ਇਨਸ਼ਾਅੱਲਾ। ਤੇ ਜਿਹੜੇ ਅੰਦਰ ਆ ਜਾਣਾ ਇਨਸ਼ਾਅੱਲਾ। ਮਿਹਰਬਾਨੀ। ਜੇ ਉਹ ਕਸਬੇ ਦੇ ਜਿਹੜੇ ਆ ਨਾ ਸਿੱਖ ਬੈਠੇ, ਉਹਨਾਂ ਦਾ ਕੋਈ ਬੰਦਾ ਆਵੇ ਤਾਂ ਉਹ ਵੀ ਸਾਨੂੰ ਮਿਲ ਲਵੇ ਬਿਨਾਂ ਝਿਜਕ। ਠੀਕ ਹੈ ਕੋਈ ਵੀ ਬੰਦਾ ਆਵੇ ਨਾ ਇੱਥੇ ਨਨਕਾਣਾ ਸਾਹਿਬ,
ਬਾਕੀ ਉਹਨੂੰ ਠੀਕ ਹੈ ਨੰਬਰ ਜੀ, ਦੇ ਦਿਓ, ਸਾਨੂੰ ਦੱਸਣਾ ਅਸੀਂ ਲੈ ਆਵਾਂਗੇ। ਤੂੰ ਕੱਲ ਨੰਬਰ ਲੈ ਲੈ। ਤੇ ਸਿਰਫ ਨਾ ਉਹ ਜੇ ਸਿੱਖ ਹੋਣਾ ਚਾਹਵੇ ਤੇ ਉਹ ਸਾਨੂੰ ਫਿਰ ਨੰਬਰ ਸੈਂਡ ਕਰ ਦਿੰਦਾ, ਅਸੀਂ ਲਿਆਵਾਂਗੇ ਉਹਨਾਂ ਨੂੰ ਜਿੱਥੇ ਵੀ ਹੋਇਆ ਕੋਈ। ਬਸ ਠੀਕ ਹੈ ਤੇ ਕਸਬੇ ਵਾਲਿਆਂ ਦਾ ਬੜਾ ਟੋਰ ਟੱਪਾ ਹੈਗਾ ਪਾਕਿਸਤਾਨ 'ਚ। ਹੈਲੋ, ਮੈਂ ਵੀ ਆਪਣੇ ਮਾਮਿਆਂ ਦੇ ਕੋਲ ਆਇਆ ਤਾਂ ਤੁਹਾਨੂੰ ਜ਼ਰੂਰ ਇਨਸ਼ਾਅੱਲਾ ਤੁਹਾਨੂੰ ਨਾਨਕੇ ਤੁਹਾਡੇ ਕਿੱਥੇ ਨਾ? ਅਤੇ ਮਨ ਵਾਲੀ ਨੇ ਮਨ ਵਾਲੀ ਸ਼ੇਖੂਪੁਰੇ ਦੇ ਨਜ਼ਦੀਕ ਹੀ ਆਪਣੇ। ਹਾਂ ਇੱਥੇ ਬੈਠੇ ਆ ਮੇਰੇ ਨਾਲ। ਆ ਸ਼ੇਖੂਪੁਰੇ 'ਚ ਮਨ ਵਾਲਾ। ਮੈਂ ਇਨਸ਼ਾਅੱਲਾ ਆਉਂਗਾ ਜਦੋਂ। ਹਾਂ ਜੀ ਹਾਂ ਹਾਂ, ਤੇ ਅਸੀਂ ਤੁਹਾਨੂੰ ਆਪ ਲਿਆਵਾਂਗੇ, ਤੁਸੀਂ ਇਨਸ਼ਾਅੱਲਾ ਤੁਹਾਨੂੰ। ਠੀਕ ਹੈ ਜੀ, ਮੈਂ ਕਿਹਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ। ਮੈਨੂੰ ਨੰਬਰ ਜ਼ਰੂਰ ਭੇਜ ਛੱਡਿਓ। ਬੈਟਰੀ ਜਮਾ 0 ਹੋ ਗਈ ਹੈ ਜੀ। ਠੀਕ ਹੋ ਗਿਆ ਜਨਾਬ, ਚਾਰਜ ਲਾਉਂਦਾ ਪਿਆ ਇਹਨੂੰ। ਠੀਕ ਹੋ ਗਿਆ, ਓਕੇ। ਹਾਂ ਜੀ, ਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਆਪਾਂ ਅੱਜ ਪਹੁੰਚੇ ਹਾਂ ਜੀ ਬਾਪਲੇ ਬਾਰੇ ਰਾਹ ਤੇ, ਪਿੰਡ ਕਸਬਾ ਭਰਾਲ ਦੀ ਜਗ੍ਹਾ ਇਹ। ਤੇ 1947 ਵੇਲੇ ਵੀ ਵੰਡ ਵਿੱਚ ਉਦੋਂ ਪਹਿਲਾਂ ਸ਼ਾਇਦ ਜਗ੍ਹਾ ਇਹ ਬਣੀ ਹੋਊਗੀ। ਤੇ ਉੱਥੋਂ ਦੇ ਜਿਹੜੇ ਇੱਥੋਂ ਮੁਸਲਮਾਨ ਭਰਾ, ਰਾਜਪੂਤ ਭਰਾ 1947 ਵੇਲੇ ਦੀ ਵੰਡ ਵਿੱਚ ਚਲੇ ਗਏ ਸੀ ਤੇ ਉਦੋਂ ਦੀ ਜਗ੍ਹਾ ਇਹ ਬਣੀ ਹੋਈ ਹੈ। ਜਿਹੜੇ ਲਹਿੰਦੇ ਪੰਜਾਬ ਚੋਂ ਚੜ੍ਹਦੇ ਪੰਜਾਬ 'ਚ, ਚੜ੍ਹਦੇ ਪੰਜਾਬ ਚੋਂ ਲਹਿੰਦੇ ਪੰਜਾਬ ਵਿੱਚ ਜੋ ਵੀ ਵੀਰ ਗਏ, ਇੱਧਰੋਂ ਉੱਧਰ ਆਏ, ਉੱਧਰੋਂ ਇੱਧਰ ਆਏ, ਕਈਆਂ ਦੇ ਕੋਈ ਚੀਜ਼ਾਂ, ਕੋਈ ਰਿਸ਼ਤੇਦਾਰ, ਕੋਈ ਸਮਾਨ, ਸਿੱਖ ਵੀਰਾਂ ਦਾ, ਮੁਸਲਮਾਨ ਵੀਰਾਂ ਦਾ ਉੱਧਰ ਰਹਿ ਗਿਆ ਤੇ ਇੱਧਰ ਰਹਿ ਗਿਆ। ਉਹਨਾਂ ਦੇ ਵਿੱਚ ਉਹਨਾਂ ਦੇ ਗਿਲੇ ਸ਼ਿਕਵੇ, ਹੰਝੂ, ਕੁਝ ਗੁੱਸਾ ਵੀ ਦੇਖ ਕੇ ਅੱਖਾਂ ਦੇ ਵਿੱਚ ਹੀ ਬਾਕੀ ਵੀਡੀਓਜ਼ ਦੇ ਵਿੱਚ ਨਜ਼ਰ ਆ ਜਾਂਦਾ ਹੈ। ਇਹ ਸਾਡੇ ਇੱਕ ਮਿੱਤਰ ਨੇ ਪਾਕਿਸਤਾਨ ਤੋਂ, JM ਰਾਣਾ, ਉਹਨਾਂ ਦੇ ਕਹਿਣ ਤੇ ਇਹ ਵੀਡੀਓ ਬਣਾਈ ਜਾ ਰਹੀ ਹੈ। ਚਲੋ ਸਾਡਾ ਵੀ ਫਰਜ਼ ਬਣਦਾ ਵੀ ਜਿਹੜੇ ਇੱਥੋਂ ਭਰਾ ਗਏ ਨੇ ਉਹਨਾਂ ਨੂੰ ਇਹ ਵੀਡੀਓ ਬਣਾ ਕੇ ਦਿਖਾਈ ਜਾਵੇ। ਇਹ ਬਾਬਾ ਸਾਹ ਹੁਸੈਨ ਦੀ ਜਗ੍ਹਾ ਹੈ ਜੋ ਇਸ ਟਾਈਮ ਕਸਬਾ ਭਰਾਲ ਦੇ ਪਿੰਡ ਦੇ ਵਿੱਚ ਬਾਪਲੇ ਵਾਲੇ ਰਾਹ ਦੇ ਉੱਤੇ ਬਾਰ-ਬਾਰ ਕਾਫੀ ਜਗ੍ਹਾ ਦੇ ਵਿੱਚ ਇਹ ਬਾਬੇ ਦੀ ਜਗ੍ਹਾ ਵੀ ਪੁਰਾਣੀਆਂ ਇੱਟਾਂ ਦੀ ਬਣੀ ਹੋਈ ਹੈ ਕੋਈ ਇਹ। ਤੇ ਮਤਲਬ ਇਹਦੀ ਹਾਲਤ ਹੁਣ ਥੋੜੀ ਜੀ ਖਰਾਬ ਜੀ ਲਾ ਲਓ, ਵੀ ਜ਼ਿਆਦਾ ਨੇੜੇ ਤਾਂ ਨਹੀਂ ਹੋਇਆ ਜਾਂਦਾ। ਇਹ ਦੇਖੋ, ਇਹ ਉਸ ਟਾਈਮ ਦੀ ਦੱਸਦੇ ਨੇ ਵੀ ਖੂਹੀ ਆ, ਉਹੀ ਛੋਟੇ ਇੱਟਾਂ ਦੀ ਖੂਹੀ ਬਣੀ ਹੋਈ ਹੈ ਇਹ। ਤੇ ਕਹਿੰਦੇ ਹੁੰਦੇ ਸੀ ਵੀ ਜਗ੍ਹਾ ਇਹ ਥੱਲਿਓਂ ਨਿਕਲੀ ਹੈ ਆਪਣੇ ਆਪ ਧਰਤੀ ਚੋਂ, ਪਰ ਉਹ ਗੱਲਾਂ ਹਨਾ ਜਦੋਂ ਪਤਾ ਲੱਗਦਾ। ਆਪਣੇ ਮਿੱਤਰ JM ਰਾਣਾ ਜੀ ਨੇ ਇੱਕ ਬਜ਼ੁਰਗ ਦੇ ਜਵਾਨੀ ਸੁਣਾਈਆਂ ਸੀ ਸਾਨੂੰ, ਜੋ ਇੱਥੇ ਪਹਿਲਾਂ ਕਸਬਾ ਭਰਾਲ ਦੇ ਵਿੱਚ 1947 ਤੋਂ ਪਹਿਲਾਂ ਰਹਿੰਦੇ ਸਨ। ਉਹਨਾਂ ਨੇ ਦੱਸਿਆ ਸੀ ਕਿ ਬਾਬਾ ਸਾਹ ਹੁਸੈਨ ਸੀਗੇ ਤੇ ਉਹਨਾਂ ਦੇ ਜਿਉਂਦਿਆਂ ਜੀ ਹੀ ਇੱਕ ਕਿਸੇ ਰਾਜੇ ਦੇ, ਪਤਾ ਨਹੀਂ ਕਹਿੰਦੇ ਕਿਸੇ ਬੰਦੇ ਨੇ, ਵਜ਼ੀਰ ਨੇ ਬਣਵਾਈ ਸੀ ਇਹ ਜਗ੍ਹਾ ਬਾਬਾ ਸਾਹ ਹੁਸੈਨ ਦੇ ਹੁੰਦਿਆਂ ਹੀ ਉਹਨਾਂ ਦੀ। ਚਲੋ ਸਾਡੇ ਪਿੰਡ ਨੇ ਉਦਮ ਕਰਕੇ ਮੁੰਡਿਆਂ ਨੇ ਇਹ ਜਗ੍ਹਾ ਦੀ ਮੁਰੰਮਤ ਕਰਵਾਈ ਆ। ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਜਗ੍ਹਾ। ਜਦੋਂ ਅਸੀਂ ਮਤਲਬ ਕੁਛ ਕੁ ਸਾਲ ਪਹਿਲਾਂ ਦੇਖੀ ਸੀ ਇਹ ਜਗ੍ਹਾ ਤਾਂ ਇਹ ਤੇੜਾਂ ਪਾਟੀਆਂ ਹੋਈਆਂ ਸੀ ਇਹਦੇ ਵਿੱਚ, ਜਾਣੀ ਦੀ ਖਸਤਾ ਹਾਲਤ ਹੌਲੀ ਹੌਲੀ ਹੋ ਰਹੀ ਸੀ ਬਾਬਾ ਜੀ ਦੀ ਇਮਾਰਤ ਦੀ। ਇਹ ਦੇਖੋ ਇੱਧਰ ਇਹ ਸਾਰੀਆਂ ਇੱਟਾਂ ਉਵੇਂ ਨੇ ਪੁਰਾਣੀਆਂ ਹੀ। ਤੇ ਆਪਾਂ ਤੁਹਾਨੂੰ ਆਲੇ ਦੁਆਲੇ ਦੀ ਦਿਖਾਉਂਦੇ ਆ ਵੀਡੀਓ। ਤੇ ਇਹ ਬਾਬਾ ਜੀ ਦੇ ਇਹ ਗੇਟ ਲੱਗਿਆ ਹੋਇਆ। ਆਪਾਂ ਬਾਬਾ ਜੀ ਨੂੰ ਅੰਦਰੋਂ ਤੁਹਾਨੂੰ ਦਿਖਾਉਂਦੇ ਆ ਬਾਬਾ ਜੀ ਦੇ ਦਰਬਾਰ ਦੇ ਵਿੱਚ। ਇਹ ਦੇਖੋ, ਇਹ ਬਾਬਾ ਜੀ ਦੀ, ਬਾਬਾ ਸਾਹ ਹੁਸੈਨ ਦੀ ਜਗ੍ਹਾ ਬਣਾਈ ਹੋਈ ਹੈ। ਤੇ ਪਿੰਡ ਵਾਲੇ ਅਸੀਂ ਇਹਨੂੰ, ਜਾਣੀ ਦੀ ਅਸੀਂ ਇੱਥੋਂ ਦੇ ਵਾਸੀ ਹਾਂ, ਅਸੀਂ ਇਹਨੂੰ ਖਾਨਗਾ ਵਾਲਾ ਬਾਬਾ ਜੀ ਕਹਿੰਦੇ ਹਾਂ। ਤੇ ਅਸਲ ਨਾਂ ਦੇ ਤਾਂ ਬਾਅਦ ਚੋਂ ਪਤਾ ਲੱਗਦਾ ਵੀ ਕੀ ਨਾਂ ਸੀ ਬਾਬਾ ਸਾਹ ਹੁਸੈਨ ਜੀ। ਇਹ ਦੇਖੋ ਅੰਦਰੋਂ ਤਾਂ ਵੈਸੇ ਠੀਕ ਸੀ, ਅੰਦਰੋਂ ਨਹੀਂ ਮੁਰੰਮਤ ਕਰੀ ਗਈ।
ਤੇ ਚਲੋ ਕੋਈ ਟਾਈਮ ਆਇਆ ਤਾਂ ਅੰਦਰੋਂ ਵੀ ਸਾਂਭ ਸੰਭਾਲ ਲਈ ਵਧੀਆ ਚਲੋ ਕਰਾਂਗੇ। ਇਹ ਦੇਖੋ ਉੱਪਰ ਦੇਖੋ, ਇਹ ਉਸੇ ਟਾਈਮ ਦੀ ਜਗ੍ਹਾ ਬਣੀ ਹੋਈ ਆ, ਮਤਲਬ ਬਹੁਤ ਸਾਲ ਪੁਰਾਣੀ ਹੋਊਗੀ ਹੁਣ, ਚਲੋ ਸਾਨੂੰ ਤਾਂ ਕੀ ਪਤਾ ਨਹੀਂ ਹੁਣ। ਤੇ ਇਹ ਦੇਖੋ ਆ ਬਾਬਾ ਜੀ ਦੀ ਜਗ੍ਹਾ, ਸਾਡੇ ਪਿੰਡ ਵਾਲਿਆਂ ਦੀ, ਸਿੱਖਾਂ ਦੀ ਵੀ, ਸਿੱਖ ਭਰਾਵਾਂ ਦੀ ਤੇ ਮੁਸਲਮਾਨ ਭਰਾਵਾਂ ਦੀ ਵੀ ਬਹੁਤ ਮੰਨਤ ਹੈ ਇੱਥੇ, ਤੇ ਬਾਬਾ ਜੀ ਮਿਹਰ ਵੀ ਬਹੁਤ ਕਰਦੇ ਨੇ ਸਾਡੇ ਪਿੰਡ ਤੇ।
ਮੁਸੀਬਤ ਆ ਨਾ, ਕਾਫੀ ਥਾਂ ਸੀ, ਇਹ ਹੁਣ ਘਰ ਵਾਲਿਆਂ ਨੇ ਦੱਬ ਲਏ। ਇਹ ਦੇਖੋ ਇੱਥੇ ਸਾਡੇ ਅੱਖਾਂ ਦੇ ਦੇਖਣ ਤੋਂ ਇੱਥੇ ਖੋਈ ਹੁੰਦੀ ਸੀ, ਇੱਥੇ ਖੋਈ ਹੁੰਦੀ ਸੀ, ਉੱਥੇ ਇੱਕ ਨਿੰਮ ਹੁੰਦੀ ਸੀ। ਹੁਣ ਸਾਰਾ ਕੁਝ ਢਹਿ ਢੇਰੀ ਕਾ ਹੋ ਚੁੱਕਿਆ ਉਹ। ਧੰਨਵਾਦ ਜੀ। ਤੇ ਕੋਈ ਵੀ ਘਰ ਉਹ ਇੱਟਾਂ ਦਾ, ਉਹ ਪੁਰਾਣੇ ਘਰ ਨਹੀਂ ਰਹੇ, ਹਰੇਕ ਨੇ ਆਪਦਾ ਘਰ ਬਣਾ ਲਿਆ। ਗਲੀਆਂ ਤਾਂ ਉੱਦਾਂ ਹੀ ਹੋਣਗੀਆਂ ਜਿਵੇਂ ਪਹਿਲਾਂ ਹੋਣਗੀਆਂ। ਸੋ ਜੋ ਵੀਰ ਬਜ਼ੁਰਗ ਇਹ ਵੀਡੀਓ ਨੂੰ ਦੇਖਣਗੇ ਅਤੇ ਆਪਣੇ ਪਿੰਡ ਦੀਆਂ ਗਲੀਆਂ ਉਹ ਪਛਾਣ ਲੈਣਗੇ ਵੀ ਹਾਂ ਇਹ ਉਹੀ ਗਲੀ ਸੀ, ਉਹਨਾਂ ਦੇ ਘਰ, ਪੁਰਾਣਿਆਂ ਦੇ ਘਰ ਨੂੰ ਇਹ ਜਾਂਦੀ ਸੀ। ਇਹ ਆ ਜੀ ਪਿੰਡ ਦੀ ਉਹ ਮਾਣਕੇ ਵਾਲੀ ਸਾਈਡ ਦੀ ਰਾਹ ਵਾਲੀ ਮਸਜਿਦ। ਆ ਹੈਗਾ ਸੰਦੌੜ ਵਾਲੇ ਰਾਹ ਦੇ ਉੱਤੇ ਸਕੂਲ। ਜਦੋਂ 47 ਤੋਂ ਪਹਿਲਾਂ ਸਕੂਲ ਇੱਥੇ ਸੀ ਤਾਂ ਹੁਣ ਵੀ ਇੱਥੇ ਹੀ ਹੈ। ਬਿਲਡਿੰਗਾਂ ਹੋਰ ਬਹੁਤ ਪੈ ਚੁੱਕੀਆਂ ਨੇ, ਪੁਰਾਣੀਆਂ ਬਿਲਡਿੰਗਾਂ ਦੇਖੀਆਂ ਨੇ, ਛੋਟੇ ਛੋਟੇ ਹੁੰਦੇ ਸੀ ਉਦੋਂ, ਵਿਚਕਾਰ ਹੁੰਦੀਆਂ ਸੀ। ਹੁਣ ਕੋਈ ਬਿਲਡਿੰਗ ਵਿੱਚ ਪੁਰਾਣੀ ਇੱਥੇ ਹੈ ਨਹੀਂ, ਤੇ ਸਾਰੇ ਕਮਰੇ ਨਵੇਂ ਹੀ ਨੇ। ਇਹ ਉਹ ਸਕੂਲ ਹੈ, ਪਹਿਲਾਂ ਮਿਡਲ ਸਕੂਲ ਹੁੰਦਾ ਸੀ ਕਹਿੰਦੇ, ਹੁਣ ਇਹ ਹਾਈ ਸਕੂਲ ਹੈ 10ਵੀਂ ਤੱਕ। ਅੱਗੇ ਆਪਾਂ ਹੋਰ ਪਿੰਡ ਦੇ ਦਰਸ਼ਨ ਕਰਦੇ ਹਾਂ। ਇਹ ਹੈਗਾ ਜੀ ਮਾਣਕੀ ਵਾਲਾ ਰਾਹ। ਪਹਿਲਾਂ ਇੱਥੇ ਕੱਚਾ ਪਿਆ ਹੁੰਦਾ ਸੀ, ਹੁਣ ਇਹ ਵੀ ਪੱਕੀ ਸੜਕ ਬਣ ਚੁੱਕੀ ਹੈ। ਪਹਿਲਾਂ ਇੱਥੇ ਦਾਣਾ ਮੰਡੀ ਨਹੀਂ ਸੀ ਹੁੰਦੀ, ਹੁਣ ਇੱਥੇ ਦਾਣਾ ਮੰਡੀ ਬਣ ਚੁੱਕੀ ਹੈ। ਪਿੰਡ ਦੇ ਬਾਰ-ਬਾਰ ਨੇ ਟੋਬੇ, ਛੱਪੜ ਪਹਿਲਾਂ ਵੀ ਹੋਣਗੇ। ਇਹ ਪਿੰਡ ਦੀ ਫਿਰਨੀ ਬਾਹਰਲੀ ਜਿਹੜੀ ਸੰਦੌੜ ਦੇ ਕੰਨੀਓਂ ਜਾਣੀ ਦੀ ਹੈ, ਸਾਰੀ ਫਿਰਨੀ ਪਿੰਡ ਦੀ, ਪਰ ਬਾਪਲੇ ਕੰਨੀ ਨੂੰ ਜਾ ਰਹੀ ਹੈ। ਆ ਸਾਰੀ ਦੇਖ ਲਓ ਜੀ, ਚੂਨੇ ਦੀ ਬਣੀ ਹੋਈ ਆ। ਦੇਖੋ ਕਿੰਨੀ ਚੌੜੀ ਕੰਧ ਆ ਇੱਕ। ਸਿਰਫ ਹੁਣ ਪਿੰਡ ਵਿੱਚ ਇਹੀ ਰਹਿ ਗਈ ਹੈ, ਘੱਟੋ ਘੱਟ 4 ਫੁੱਟ ਚੌੜੀ ਹੋ ਕੰਧ, ਤੇ ਪਿੰਡ ਵਿੱਚ ਸਿਰਫ ਇਹੀ ਰਹਿ ਗਈ ਆ।
ਬਾਕੀ 3 ਮਸੀਤਾਂ ਤਾਂ ਬਣ ਰਹੀਆਂ ਨੇ, ਪਰ ਇਹ ਚੌਥੀ ਮਸੀਤ ਇਹਦੀ ਸਿਰਫ ਇੱਕ ਕੰਧ ਹੀ ਹੈ। ਇਹ ਚਿਰਾਗ ਲਾਉਣ ਵਾਲੇ, ਇਹ ਹੁਣ ਚੌਥੀ ਮਸੀਤ ਦੀ ਸਿਰਫ ਇੱਕ ਆਹ ਕੰਧ ਹੀ ਬਾਕੀ। ਇਹ ਬਾਪਲੇ ਵਾਲੇ ਰਾਹ ਤੋਂ ਜਦੋਂ ਐਂਟਰ ਕਰਦੇ ਆ ਪਿੰਡ ਦੇ ਵਿੱਚ, ਇਹ ਉਦੋਂ ਸਾਹਮਣੇ ਥੋੜੀ ਹਟਵੀਂ ਸਾਈਡ ਤੇ ਹੈ। वालेकुम अस्सलाम। ਹਾਂ ਜੀ ਸਾਹਿਬ, ਕੀ ਹਾਲ ਚਾਲ? ਠੀਕ ਠਾਕ ਹੋ? बहुत ठीक है, शुक्र है अल्लाह दा। ਅੱਜ ਤੁਹਾਡੀ 70 ਸਾਲ ਬਾਅਦ ਆਪਣੇ ਪਿੰਡ ਦੇ ਪੁਰਾਣੇ ਬੰਦਿਆਂ ਨਾਲ ਗੱਲ ਕਰਵਾਈ, हाँ ਕਿੱਦਾਂ ਦਾ ਲੱਗਾ ਤੁਹਾਨੂੰ? बहुत चंगा लगा, बड़े खुश होए हैं बई पिंड दिखाया, शाह हुसैन दा मज़ार दिखाया, खंजूरा बाजार च दिखाइयां सानू, असीं बड़े खुश होए हैं। ਉਹ ਵੀਡੀਓ ਤੁਸੀਂ ਦੇਖੀ ਫਿਰ ਸਾਰੀ? आ देखी, ਕਿੱਦਾਂ ਦਾ ਲੱਗਿਆ ਉਹ ਜਿਹੜਾ ਉਹ ਪਿੰਡ ਸੀ? चंगा लग्या भी जिवें भी सी ठीक लग्या। ਅੱਛਾ, ਸ਼ਾਹ ਹੁਸੈਨ ਦਾ ਮਜ਼ਾਰ ਵੀ ਵੇਖਿਆ? देखिया जी, और पिंड ਦੀਆਂ ਮਸਜਿਦਾਂ देखियां, ਹਾਂਜੀ ਉਹ ਸਾਡੇ ਵਾਲੀ ਬਾਪੜੇ ਨੂੰ ਛੜਕ ਜਾਂਦੀ ਦੇਖੀ ਹੈ ਨੇ, ਤੇ ਵੀ ਬੜੇ ਖੁਸ਼ ਹੋਏ ਅਸੀਂ ਬਈ ਤੈਨੂੰ ਸਲਾਮ ਕਰਦੇ ਹਾਂ ਜਿਹਨੇ ਸਾਨੂੰ ਸਭ ਕੁਝ ਦਿਖਾਇਆ। ਨਹੀਂ ਜੀ, ਮੈਨੂੰ ਨਹੀਂ, ਜਿਹੜੇ ਬੰਦੇ ਨੇ ਉੱਥੇ ਬਣਾ ਦਿਖਾਇਆ ਮੁੰਡੇ ਨੇ, ਉਹਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ। ਉਹਦਾ ਸ਼ੁਕਰੀਆ ਅਦਾ ਕਰਨਾ ਹਾਂ। ਚਾਹੀਦਾ ਸਾਨੂੰ। ਹੋਰ ਤੁਸੀਂ ਕੁਝ ਸੁਣਾ ਦੇਣਾ ਚਾਹੋਗੇ ਜਿਹੜੇ ਉੱਥੇ ਹੁਣ ਵੱਸਦੇ ਨੇ ਪਿੰਡ ਦੇ ਵਿੱਚ? ਜੰਡੂ ਸਾਈ ਇੱਥੋਂ ਪਿੰਡ ਦੇ ਨੇ। ਉੱਥੇ ਇਹ ਹੈ ਵੀ ਸਾਡੇ ਇਲਾਕੇ ਦੇ ਜੰਡੂ ਸ਼ਾਹੀਆਂ ਦੇ ਸਰਦਾਰ ਉੱਥੇ ਬੈਠੇ ਨੇ, ਸ਼ਾਹੀ, ਹਾਂਜੀ ਉਹਨਾਂ ਦੇ ਪਿੰਡ ਦਾ ਨਾਂ, ਸਾਡਾ ਕਬੀਲਾ ਉੱਥੇ ਬੈਠਿਆ ਸੀ, ਚੌਧਰੀ ਅਹਿਮਦ ਅਲੀ ਜੰਡੂ ਵਾਲਾ, ਹਾਂਜੀ। ਵੀ ਇਹਨਾਂ ਜੰਡੂ ਵਾਲਿਆਂ ਦੇ ਪਿੰਡ ਦਾ ਨਾਂ ਉੱਚਾ ਕੀਤਾ, ਡਿਗਣ ਨਹੀਂ ਦਿੱਤਾ। ਅੱਛਾ ਜੀ, ਉੱਥੇ ਚੌਧਰੀ ਅਹਿਮਦ ਅਲੀ ਅਠੂਰੀਆ ਆਬਾਦ ਸੀ, ਸਹੀ 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 ਸਹੀ। ਉਹ ਇੱਥੇ ਆ ਕੇ ਬਾਤ ਹੋਏ ਨੇ? ਇੱਥੇ ਹੋਏ ਸੀ ਬਾਤ। ਸਹੀ ਹੋ ਗਿਆ। ਤੇ ਅਸੀਂ ਇਹ ਪੁੱਛਣਾ ਸੀ, ਥੋੜ੍ਹੀਆਂ ਗੱਲਾਂ ਪਹਿਲੀਆਂ ਵੀਡੀਓ 'ਚ ਅਸੀਂ ਕੀਤੀਆਂ ਸੀ, ਮਿਸ ਹੋ ਗਈਆਂ ਸੀ। ਤੁਹਾਡੇ ਪਿੰਡ ਦੇ ਮੈਨੂੰ ਪਤਾ ਲੱਗਿਆ ਜਿਹੜੇ ਉੱਥੋਂ ਦੇ ਸੀ, ਆਬਾਦ ਹੋਏ ਕਸਬੇ ਦੇ, ਇੱਥੇ ਆ ਕੇ ਉਹ ਇੱਥੇ ਕਿਹੜੀਆਂ ਪੋਸਟਾਂ ਦੇ ਵਿੱਚ ਅਫੀਸਰ ਵੀ ਰਹੇ ਨੇ, ਉਹ ਵੀ ਸਾਨੂੰ ਦੱਸੋ ਥੋੜੇ ਬਹੁਤ ਘਰ। ਬਾਪਟਾ ਦੇ ਵਿੱਚ ਐਕਸੀਅਨ ਅਕਰਮ ਖਾਂ, ਹਾਂਜੀ, ਤੇ ਆਏ ਜੀ ਪੰਜਾਬ ਮੇਜਰ ਜਿਆਲ ਹਸਨ ਖਾਂ, ਹੈ ਨੇ, ਉਹ ਵੀ ਇੱਥੋਂ ਦੇ ਕਸਬੇ ਇਸ ਕਸਬੇ ਦੇ ਨੇ। ਹਾਂਜੀ, ਤੇ ਹੁਣ ਅੱਜ ਕੱਲ ਪੰਜਾਬ ਦੇ ਵਿੱਚ DIG ਸਜਾਦ ਹਸਨ ਮੰਜ, ਉਹ ਵੀ ਕਸਬੇ ਦਾ ਹੈ, ਅੱਛਾ, ਜਿਹੜਾ ਹੁਣ ਪੰਜਾਬ ਦਾ ਕੰਟਰੋਲਰ ਲਾਹੌਰ 'ਚ ਬੈਠਾ। ਸਹੀ ਸਹੀ ਸਹੀ। ਔਰ ਫੌਜ ਦੇ ਵਿੱਚ, ਆਰਮੀ 'ਚ ਕਰਨਲ ਬ੍ਰਿਗੇਡੀਅਰ ਤੱਕ ਰੰਗ ਕੱਪੜੇ ਹਨ ਹੁਣ ਵੀ, ਪਹਿਲਾਂ ਵੀ ਤਾਂ। ਸਹੀ। ਸਿਆਸਤ ਦੇ ਵਿੱਚ MPA ਜ਼ਿਲ੍ਹੇ ਦੇ ਚੇਅਰਮੈਨ ਵੀ ਇੱਥੇ ਗੁਜਰਾਲੇ 'ਚ ਬਣ ਚੁੱਕੇ ਆ। ਸਹੀ ਸਹੀ ਸਹੀ। ਠੀਕ ਹੋ। ਤੁਹਾਨੂੰ ਹੋਰ ਕਾਲਾਂ ਤੇ ਨਹੀਂ ਸੀ ਆਈਆਂ ਕਿ ਜਦੋਂ ਤੁਹਾਡੀ ਵੀਡੀਓ ਅਸੀਂ ਪਾਈ? ਵੀਡੀਓ ਤੇ ਕਾਲਾਂ ਤੇ ਮੈਨੂੰ ਇੰਗਲੈਂਡ ਤੱਕ ਆ ਗਈਆਂ ਨੇ। ਅੱਛਾ ਜੀ, ਅਰਬਾਂ 'ਚੋਂ ਆਈਆਂ ਨੇ, ਬੜੀਆਂ ਆਈਆਂ ਨੇ, ਲੋਕ ਖੁਸ਼ ਹੋਏ ਨੇ। ਸਹੀ ਸਹੀ ਸਹੀ। ਉਹ ਤੂੰ ਜੰਡੂ ਸ਼ਾਹੀਆਂ ਨੇ? ਹਾਂਜੀ, ਅੱਜ ਨੇ ਵੀਡੀਓ ਬਣਾ ਕੇ ਭੇਜੀ ਸੀ ਜੰਡੂ ਸਾਈਆਂ ਦਾ ਜੀ, ਜੰਡੂ ਸ਼ਾਹੀਆਂ ਦਾ। ਵੀਰ ਸਿੰਘ। ਅੱਛਾ ਅੱਛਾ ਅੱਛਾ। ਹਾਂਜੀ ਹਾਂਜੀ। ਉੱਥੇ ਸਾਡੇ ਬੰਦੇ ਬੈਠੇ ਨੇ, ਤੁਹਾਡੇ ਪਿੰਡ ਦਾ ਨਾਂ ਉੱਚਾ ਕੀਤਾ, ਚੌਧਰੀ ਅਹਿਮਦ ਅਲੀ ਮੰਜ, ਅਠੂਰ ਦਾ ਆਬਾਦ ਹੋਇਆ ਸੀ ਉੱਥੇ। ਉਹਨਾਂ ਦਾ ਕੋਈ ਕਾਰਨਾਮਾ ਦੱਸੋ ਨਾ ਜਿਹੜਾ ਉਹਨਾਂ ਨੂੰ ਪਤਾ ਲੱਗੇ। ਉਹ ਜਾਨੀ ਜੀ ਪੂਰਾ ਨਾਂ ਸੀ, ਇਲਾਕੇ ਦੇ ਵਿੱਚ ਰਫਾਇਆਮਾ ਦੇ ਕੰਮ ਕਰਦੇ ਸੀ, ਹਾਂਜੀ, ਮੁੰਡੇ ਉਹਨਾਂ ਦੇ ਵਕੀਲ ਨੇ, ਸਹੀ ਹੈ ਜੀ, ਭਤੀਜੇ ਉਹਨਾਂ ਦੇ ਆਪਣੇ ਬੇਟਾ ਕੋਈ ਨਹੀਂ ਸੀ, ਸਹੀ ਸਹੀ। ਉਹ ਇਕੱਲੇ ਸਨ। ਅੱਛਾ, ਹੁਣ ਇੱਥੇ ਐਸੇ ਪਿੰਡ 'ਚ ਬਾਦ ਨੇ? ਉੱਥੇ ਬਾਅਦ ਜੰਡੂ ਸਾਈ। ਜੰਡੂ ਸ਼ਾਹੀ। ਸਹੀ ਹੋ ਗਿਆ। ਜੇ ਇਹਨਾਂ ਨੂੰ ਵੈਲਕਮ ਕਰਦੇ, ਜੇ ਆਉਣ ਅੱਛਾ, ਇੱਥੇ ਨਨਕਾਣਾ ਸਾਹਿਬ ਤੇ ਸਾਨੂੰ ਮਿਲਣ। ਜੇ ਉਸ ਪਿੰਡ ਦੇ ਬੰਦੇ ਕੋਈ ਆਉਣਾ ਚਾਹਣ ਤੁਹਾਡੇ ਕੋਲ? ਹਾਂਜੀ, 7 ਉਹ ਬਿਲਕੁਲ ਜੀ, ਆਉਣ, ਨਨਕਾਣੇ ਆਉਂਦੇ ਨੇ, ਉਥੋਂ ਸਾਤੋਂ ਨੰਬਰ ਲੈ ਲਓ, ਜਦੋਂ ਉੱਥੇ ਪਹੁੰਚਣਾ ਅਸੀਂ ਉਹਨਾਂ ਨੂੰ ਆਪ ਜਾ ਕੇ ਲਿਆਵਾਂਗੇ। ਚਲੋ ਜੀ, ਵੀਡੀਓ 'ਚ ਨੰਬਰ ਲਾਲਾ ਜੀ ਦਾ ਦੇ ਦਾਂਗੇ, ਫਿਰ ਤੁਹਾਨੂੰ ਰਾਬਤਾ ਕਰ ਲੈਣਗੇ ਤੁਹਾਡਾ। ਔਰ ਕਿੱਥੇ ਜੇ ਵੀ ਆਏ ਸੀ? ਉਹ ਰਾਏਕੋਟ ਦੇ, ਰਾਏਕੋਟ ਦੇ। ਉਹ ਰਾਏਕੋਟ ਦਾ ਬਾਗ ਵਾਲੇ ਆਪਣਾ ਦਿਲਬਾਗ ਸਿੰਘ, ਹਾਂਜੀ ਹਾਂਜੀ, ਉਹ ਆਉਂਦਾ 3-4 ਸਾਲਾਂ ਦਾ, ਸਹੀ ਸਹੀ। ਹੈ ਜੀ, ਉਹਨੂੰ ਲੈ ਆਉਨੇ ਆ, ਮਿਲਦੇ ਆ, ਉਹ ਰਾਏਕੋਟ ਦਾ ਹਾਂਜੀ ਤੇ ਕਸਬੇ ਦਾ ਆਵੇਗਾ, ਉਹ ਤੇ ਸਾਡੇ ਆਪਣੇ ਪਿੰਡ ਦਾ ਆਉਣਾ ਨਾ, ਸਹੀ ਸਹੀ ਸਹੀ। ਨਾਲੇ ਉਹ ਸਿਆਲਕੋਟ ਦੇ ਨੇ। ਤੁਸੀਂ ਨਹੀਂ ਕਦੀ ਸੋਚਿਆ ਪਿੰਡ ਜਾਣ ਨੂੰ? ਹੁਣ ਇਸ ਸੋਚਦੇ ਬੜਾ ਸੀ, ਹੁਣ ਇਸ ਪੋਜੀਸ਼ਨ 'ਚ ਨਹੀਂ ਵੀ ਅਸੀਂ ਇੰਨਾ ਸਫ਼ਰ ਕਰ ਲਈਏ। ਸਹੀ ਹੋ ਗਿਆ।